ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੋਇਰਵਾ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 21 ਦਸੰਬਰ 2018 8 ਪੋ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਪਾਵਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਸੋ ਕੀਪ ਵਾਚਿੰਗ ਟੀਵੀ 84। ਇੱਥੇ ਆਪਾਂ ਆਪਣੇ ਡਾਕਟਰ ਸਾਹਿਬ ਨਾਲ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਦੇ ਦਿਨ ਤੋਂ ਯਾਨੀ ਕਿ ਅੱਜ ਤੋਂ 314 ਸਾਲ ਪਹਿਲਾਂ ਮਾਤਾ ਗੁਜਰੀ ਔਰ 4 ਸਾਹਿਬਜ਼ਾਦੇ ਔਰ ਨਾਲ ਉਹਨਾਂ ਦੇ ਜੋ ਸਿੰਘ ਸ਼ਹੀਦ ਹੋਏ ਸਨ ਮੁਗਲ ਸਾਮਰਾਜ ਦੇ ਵਿਰੁੱਧ, ਜੋ ਜ਼ੁਲਮ ਹੋ ਰਹੇ ਸਨ ਉਸ ਦਾ ਮੁਕਾਬਲਾ ਕਰਦਿਆਂ ਉਹਨਾਂ ਦੀ ਈਨ ਨਾਮ ਮੰਨ ਕੇ ਸ਼ਹੀਦ ਹੋਏ ਸਨ। ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਸਾਰਾ ਹਫਤਾ 21 ਦਸੰਬਰ ਤੋਂ ਲੈ ਕੇ 26 ਦਸੰਬਰ ਤੱਕ ਦੇਸ਼ਾਂ ਵਿਦੇਸ਼ਾਂ ਵਿੱਚ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਜੋ ਅੱਜ ਦਾ ਜੋ ਸਾਡਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੋਏਗਾ। ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ ਦਾ ਅੱਜ ਜੋ ਸ਼ਹੀਦੀ ਦਿਨ ਹੈ। ਅੱਜ ਦੇ ਦਿਨ ਉਹਨਾਂ ਨੇ 40 ਸਿੰਘਾਂ ਦੇ ਨਾਲ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾਈ ਸੀ। ਸੋ ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਔਰ ਮੈਂ ਉਹਨਾਂ ਦੀ ਯਾਦ ਵਿੱਚ ਇੱਕ ਨਜ਼ਮ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਜ਼ਰੂਰ ਜੀ। ਸੰਗਤੇ ਨੀ ਮੇਰਾ ਨਾਂ ਗੁਜਰੀ, ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਜੀ ਦੀ ਮਾਂ ਗੁਜਰੀ, ਮੈਂ ਗੁਜ਼ਰ ਕੇ ਗੁਜ਼ਰੀ ਹਾਂ, ਕਈ ਵਾਰੀ ਕਈ ਥਾਂ ਗੁਜ਼ਰੀ। ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ। ਮੇਰਾ 9 ਸਾਲ ਦਾ ਪੁੱਤਰ ਸੀ, ਮੇਰਾ 9 ਸਾਲ ਦਾ ਪੁੱਤਰ ਸੀ, ਜਦ ਪਤੀ ਧਰਮ ਲਈ ਲੜਨ ਗਿਆ, ਉਹ ਦਿੱਲੀ ਸ਼ਹਿਰ ਦੀਆਂ ਰਾਹਾਂ ਤੇ ਸੀ, ਹਿੰਦ ਧਰਮ ਦੀ ਰੱਖਿਆ ਕਰਨ ਗਿਆ। ਜਦ ਤੱਕਿਆ ਸੀ ਅੱਖੀਆਂ ਨੇ, ਜਦ ਤੱਕਿਆ ਸੀ ਅੱਖੀਆਂ ਨੇ, ਪਹਿਲੀ ਵਾਰ ਮੈਂ ਉੱਥੇ ਉਸੇ ਥਾਂ ਗੁਜਰੀ। ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ। ਮੇਰੇ ਵੱਡੇ ਪੋਤਿਆਂ ਚਮਕੌਰ ਦੀ ਜੰਗ ਵਿੱਚ, ਮੇਰੇ ਵੱਡੇ ਪੋਤਿਆਂ ਚਮਕੌਰ ਦੀ ਜੰਗ ਵਿੱਚ ਲੜਦਿਆਂ ਸ਼ਹੀਦੀਆਂ ਪਾ ਦਿੱਤੀਆਂ। ਉਹ ਪਿਆਸੇ ਲੜਦੇ ਸ਼ਹੀਦ ਹੋਏ, 2 ਬੂੰਦਾਂ ਪਾਣੀ ਦੀਆਂ ਨਾ ਦਿੱਤੀਆਂ। ਜੋ ਕਦੇ ਨਾ ਮੁੜ ਕੇ ਆਉਣੀ ਸੀ, ਜੋ ਕਦੇ ਨਾ ਮੁੜ ਕੇ ਆਉਣੀ ਸੀ, ਮੇਰੀ ਘਰ ਚੋਂ ਐਸੀ ਛਾਂ ਗੁਜ਼ਰੀ। ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ। ਮੈਂ ਠੰਡੇ ਬੁਰਜ ਵਿੱਚ ਪੋਤਿਆਂ ਨੂੰ, ਮੈਂ ਠੰਡੇ ਬੁਰਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ, ਕਦੇ ਜ਼ੁਲਮ ਅੱਗੇ ਨਾ ਝੁਕ ਜਾਇਓ, ਮੈਂ ਇਹੋ ਸਬਕ ਸਿਖਾਉਂਦੀ ਰਹੀ। ਜਦ ਪੋਤੇ ਮੇਰੇ ਸ਼ਹੀਦ ਕੀਤੇ, ਜਦ ਪੋਤੇ ਮੇਰੇ ਸ਼ਹੀਦ ਕੀਤੇ, ਫਿਰ ਆਪਣੇ ਆਪ ਮੈਂ ਤਾਂ ਗੁਜਰੀ। ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ। ਜੀ ਡਾਕਟਰ ਸਾਹਿਬ, ਅਸੀਂ ਇਹਨਾਂ ਸਭ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹਾਂ। ਹੁਣ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਤੁਹਾਡੀ ਨਜ਼ਮ ਨੇ ਇੱਕ ਵੈਰਾਗ ਵਾਲਾ ਮਾਹੌਲ ਵੀ ਸਿਰਜਿਆ, ਇੱਕ ਸਿਦਕ ਦਾ ਵੀ, ਇੱਕ ਸਿਰੜ ਦਾ ਵੀ। ਤੇ ਜਿਸ ਇਤਿਹਾਸ ਨੂੰ ਸਾਰਾ ਪੰਥ ਇਸ ਸਮੁੱਚੇ ਹਫ਼ਤੇ ਦੇ ਵਿੱਚ ਯਾਦ ਕਰੇਗਾ, ਉਹ ਸਾਡੇ ਲਈ ਇਸ ਗੱਲ ਦਾ ਰਿਮਾਈਂਡਰ ਵੀ ਹੈ ਜੀ ਕਿ ਜਦੋਂ ਅਸੀਂ ਬੀਤੇ ਦੀ ਗੱਲ ਕਰਦੇ ਹਾਂ 18ਵੀਂ ਸਦੀ ਦੀ, ਸਾਡੇ ਸਾਹਮਣੇ ਬਹੁਤ ਚੈਲੰਜ ਸਨ। ਸ਼ਹੀਦੀਆਂ ਦਾ ਦੌਰਾ ਐਸਾ ਸ਼ੁਰੂ ਹੋਇਆ ਕਿ ਲੰਬਾ ਵਕਤ, ਇੱਕ ਸਦੀ ਪੂਰਾ ਸ਼ਹੀਦੀਆਂ ਦੀ, ਜਿਵੇਂ ਅਜੀਤ ਕੌਰ ਕਹਾਣੀਕਾਰ ਨੇ ਇੱਕ ਵਾਰ ਕਿਹਾ ਕਿ ਸਿਰਾਂ ਦੀ ਫਸਲ, ਕਿ ਅਸੀਂ ਉਹ ਸਿਰਾਂ ਦੀ ਫਸਲ ਪੈਦਾ ਕਰਦੇ ਰਹੇ, ਲੇਕਿਨ ਸਾਡਾ ਦੀਨ, ਸਾਡਾ ਈਮਾਨ, ਗੁਰੂ ਦੇ ਉੱਤੇ ਸਿਦਕ, ਸਿਰੜ ਔਰ ਇਹ ਚਾਹਨਾ ਕਿ ਅਸੀਂ ਅਲਟੀਮੇਟਲੀ ਸੋਵਰਨ ਹੈ
ਗੁਰੂ ਨੇ ਸਾਨੂੰ ਪਾਤਸ਼ਾਹਤ ਦਿੱਤੀ ਹੈ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ, ਕਿ ਅਸੀਂ ਜ਼ੁਲਮ ਦਾ ਅੰਤ ਕਰਨਾ ਹੈ ਜੀ ਤੇ ਇਸ ਧਰਤੀ ਦੇ ਉੱਤੇ ਅਸੀਂ ਸੱਚ, ਹੱਕ, ਇਨਸਾਫ ਦਾ ਰਾਜ ਸਿਰਜਣਾ ਹੈ। ਬਿਲਕੁਲ ਔਰ ਇਸ ਨੂੰ ਅਖੀਰ ਖਾਲਸੇ ਦੇ ਉਸ ਇੱਕ ਸਦੀ ਦੇ ਸੰਘਰਸ਼ ਨੇ ਗੁਰੂ ਦੀ ਬਖਸ਼ਿਸ਼ ਦੇ ਨਾਲ ਫਲ ਲਾਇਆ ਤੇ ਜੋ ਮਾਹੌਲ ਬਣਿਆ, ਜਿਵੇਂ ਹਕੂਮਤ ਸੱਚ, ਹੱਕ, ਇਨਸਾਫ ਦੇ ਆਧਾਰਿਤ ਬਣੀ, ਜਿਸ ਬਾਰੇ ਬੁੱਲੇ ਸ਼ਾਹ ਨੇ ਇਹ ਲਫ਼ਜ਼ ਕਹੇ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਭੂਰਿਆਂ ਦੀ ਬੁੱਕੜ ਮਾਰਨ ਵਾਲੇ ਉਸ ਧਰਤੀ ਤੇ ਉਹਨਾਂ ਨੇ ਉਹ ਸਾਂਝਾ ਰਾਜ, ਜਿੱਥੇ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਜਿਨ੍ਹਾਂ 'ਚ ਫ੍ਰੈਂਚ ਔਰ ਦੂਸਰੇ ਚੈਨਲ ਵੀ ਸ਼ਾਮਲ ਸਨ, ਜੀ ਉਹਨਾਂ ਨੇ ਉਸ ਧਰਤੀ ਦੇ ਉੱਤੇ ਉਸ ਖੁਸ਼ਹਾਲੀ, ਸਥਿਰਤਾ ਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਰਾਜ ਭਾਗ ਦੇਖਿਆ। ਜੀ। ਸੋ ਅਸੀਂ ਇਸ ਦਿਨ ਨੂੰ ਹੀ ਨਹੀਂ, ਸਮੁੱਚਾ ਇਹ ਸਾਡਾ ਹਫਤਾ ਹੀ ਇਹਨਾਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਮਾਤਾ ਗੁਜਰੀ ਜੀ, ਜੀ ਤਿੰਨ ਪਿਆਰੇ ਜਿਹੜੇ ਕਿ ਚਮਕੌਰ ਦੀ ਗੜੀ ਦੇ ਵਿੱਚ ਅੱਜ ਦੇ ਦਿਨ ਲੜਦਿਆਂ ਸ਼ਹੀਦ ਹੋਏ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਔਰ ਉਹ ਜਰਨੈਲ ਜੀਵਨ ਸਿੰਘ ਜਿਹੜੇ ਕਿ ਕਦੇ ਭਾਈ ਜੈਤਾ ਜਿਨ੍ਹਾਂ ਦਾ ਨਾਂ ਸੀ ਤੇ ਨੌਵੇਂ ਪਾਤਸ਼ਾਹ ਦਾ ਸੀ, ਸੋ ਚਾਂਦਨੀ ਚੌਕ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸਨ, ਉਹ ਵੀ ਸਰਸਾ ਦੇ ਕੰਢੇ ਸ਼ਹੀਦ ਹੋਏ। ਜੀ ਜਦੋਂ ਅਸੀਂ ਯਾਦ ਕਰ ਰਹੇ ਹਾਂ, ਇਹ ਸਿਰਫ ਇੱਕ ਦਿਨ ਨਾਲ ਸੰਬੰਧਿਤ ਨਹੀਂ ਹੈ। ਬਿਲਕੁਲ 9 ਮਹੀਨੇ ਦਾ ਅਨੰਦਪੁਰ ਸਾਹਿਬ ਦਾ ਘੇਰਾ, ਸਰਸਾ ਦਾ ਕੰਢਾ, ਪਰਿਵਾਰ ਵਿਛੋੜਾ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਸੱਥਰ ਤੇ ਫਿਰ ਉਸ ਧਰਤੀ ਦੇ ਉੱਤੇ ਮੁਕਤਸਰ ਦੀ ਧਰਤੀ ਤੇ 40 ਮੁਕਤਿਆਂ ਦੀ ਸ਼ਹੀਦੀ। ਜੀ ਇਹ ਉਹ ਸੱਚ ਦਾ ਸਫ਼ਰ ਹੈ, ਸੱਚ ਦਾ ਰਸਤਾ ਹੈ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਇਸ ਰਸਤੇ ਤੇ ਆਪਣਾ ਸਰਬੰਸ ਕੁਰਬਾਨ ਕੀਤਾ ਹੈ। ਔਰ ਇਹ ਜਾਚ ਦੱਸੀ ਪੰਥ ਨੂੰ, ਜਦੋਂ ਗੁਰੂ ਸਾਹਿਬ ਨੇ ਫਰਮਾਇਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਕਿ ਇਹਨਾਂ ਨੂੰ ਜ਼ਿੰਦਗੀ ਦੇਣ ਲਈ ਜਦੋਂ ਕੌਮਾਂ ਦੇ ਵਿੱਚ ਮੁਰਦੇ ਹਾਣ ਛਾਂਦੀ ਹੈ, ਲੋਕਾਂ ਦਾ ਹੌਸਲਾ ਟੁੱਟਦਾ ਹੈ ਔਰ ਬਿਲਕੁਲ ਲੋਕ ਜ਼ੁਲਮ ਦੇ ਸਾਹਮਣੇ ਨਿਤਾਣੇ ਹੋ ਜਾਂਦੇ ਨੇ, ਜੀ ਉਦੋਂ ਫਿਰ ਜਿਹੜੀਆਂ ਬਹਾਦਰ ਰੂਹਾਂ ਨੇ ਉਹ ਆਪਣੀ ਪਵਕਾਰ ਦੇ ਨਾਲ ਔਰ ਉਹ ਆਪਣੇ ਉਸ ਸੱਚ ਦੇ ਰਸਤੇ ਤੇ ਤੁਰਨ ਦੀ ਜਾਂਚ ਲਈ ਪਹਿਲਾਂ ਆਪਣਾ ਆਪਾ ਕੁਰਬਾਨ ਕਰਨ ਦਾ ਰਾਹ ਚੁਣਦੇ ਨੇ। ਔਰ ਇਹੀ ਕਾਰਨ ਸੀ ਕਿ 9 ਸਾਲ ਦੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਿਤਾ ਨੂੰ ਇਹ ਕਿਹਾ ਸੀ ਕਿ ਤੁਹਾਡੇ ਤੋਂ ਵੱਡਾ ਹੋਰ ਕੌਣ ਮਹਾਂਪੁਰਖ ਹੈ, ਤੁਸੀਂ ਸੱਚ, ਹੱਕ, ਇਨਸਾਫ ਲਈ, ਧਰਮ ਦੀ ਮੁੱਢਲੀ ਆਜ਼ਾਦੀ ਦੇ ਲਈ ਕੁਰਬਾਨੀ ਦਿਓ। ਸੋ ਅਸੀਂ ਇਸ ਸਾਰੇ ਇਤਿਹਾਸਕ ਘਟਨਾਕ੍ਰਮ ਨੂੰ ਆਪਣੇ ਚੌਥੇ ਸੈਗਮੈਂਟ ਦੇ ਵਿੱਚ, ਜਿਸ ਦਾ ਨਾਂ ਅਸੀਂ ਜਿਹੜਾ ਨਗੇਟਸ ਆਫ ਸਪਿਰਿਚੁਅਲ ਵਿਜ਼ਡਮ ਦਿੱਤਾ ਹੈ, ਜਿਸ ਨੂੰ ਨਾ, ਉਸ ਦੇ ਵਿੱਚ ਅਸੀਂ ਵਿਚਾਰ ਕਰਾਂਗੇ। ਔਰ ਇਹ ਸਾਰਾ ਅਸੀਂ ਸਮੁੱਚਾ ਪ੍ਰੋਗਰਾਮ ਇਸ ਹਫਤੇ ਦੇ ਅੰਦਰ, ਸਾਰੇ ਹਫਤੇ ਦੇ ਪ੍ਰੋਗਰਾਮ ਅਸੀਂ ਇਸ ਸ਼ਹੀਦੀ ਹਫਤੇ ਨੂੰ ਹੀ ਸਮਰਪਿਤ ਕਰਾਂਗੇ। ਜੀ ਜ਼ਾਹਰ ਹੈ ਕਿ ਇੱਕ ਇਸ ਕਿਸਮ ਦੇ ਮਾਹੌਲ ਤੋਂ ਬਾਅਦ ਸਿਆਸੀ ਵਿਸ਼ੇ ਨੂੰ ਟੱਚ ਕਰਨਾ ਸੌਖਾ ਨਹੀਂ ਹੈ, ਕਿਉਂਕਿ ਅੱਜ ਕੱਲ ਉਹ ਸਾਰਾ ਮਾਹੌਲ ਵੈਰਾਗ ਦਾ ਵੀ ਚੱਲ ਰਿਹਾ, ਸਾਰੇ ਪਾਸੇ ਹੀ ਹੈ। ਇਹ ਇਵੇਂ ਹੀ ਹੈ ਜਿਵੇਂ ਇੱਥੇ ਪਾਸ ਓਵਰ ਦੇ ਮੌਕੇ ਸਾਰਾ ਵਾਲ ਸਟਰੀਟ ਔਰ ਦੂਸਰੇ ਵਿੱਚ ਸਾਰੇ ਯਹੂਦੀ ਆਪਣੇ ਘਰਾਂ 'ਚ ਪੂਰਾ ਹਫਤਾ ਬੈਠ ਕੇ ਆਪਣੇ ਬੱਚਿਆਂ ਨੂੰ ਜ਼ਮੀਨ ਤੇ ਸੌਣਾ, ਬ੍ਰੈਡ ਖਾਣੀ, ਆਲੂ ਖਾਣੇ, ਜਿਵੇਂ ਜਦੋਂ ਇਹ ਉਸ ਡੈਜ਼ਰਟ ਦੇ ਵਿੱਚ ਫਸੇ ਹੋਏ ਸਨ, ਇਜਿਪਟ ਦੀ ਕੈਦ ਚੋਂ ਨਿਕਲੇ, ਤੇ ਉਹ ਕਹਾਣੀ ਵੀ ਆਪਣੇ ਬੱਚਿਆਂ ਨੂੰ ਸੁਣਾਉਂਦੇ ਨੇ ਕਿ ਕਿਵੇਂ ਜੋ ਕੁਝ ਤੁਸੀਂ ਅੱਜ ਹੋ ਉਹਦੇ ਲਈ ਤੁਹਾਡੇ ਵਡੇਰਿਆਂ ਨੇ ਕਿੰਨੀਆਂ ਤੰਗ ਦਸਤੀਆਂ ਝੱਲੀਆਂ ਨੇ। ਜਾਂ ਇਸੇ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਕਰਬਲਾ ਦੇ ਮੈਦਾਨ ਦੀ ਯਾਦ, ਜਦੋਂ ਅਲਾਮਾ ਇਕਬਾਲ ਨੇ ਇਹ ਕਿਹਾ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ, ਹੁਣ ਕਰਬਲਾ ਦਾ ਇੱਕ ਵੱਡਾ ਦੁਖਾਂਤ ਹੈ ਇਸਲਾਮਿਕ ਹਿਸਟਰੀ ਦੇ ਵਿੱਚ, ਹਸਨ ਤੇ ਹੁਸੈਨ ਦੀ ਸ਼ਹਾਦਤ, ਪਰ ਜਿਉਂ ਹੀ ਉਹ ਦਿਨ ਆਉਂਦੇ ਨੇ ਤੇ ਫਿਰ ਇੱਕ ਵੈਰਾਗ ਹੁੰਦਾ ਹੈ, ਚਾਰ ਚਫੇਰੇ, ਔਰ ਉਸ ਚੋਂ ਤੁਸੀਂ ਆਪਣੇ ਵਡੇਰਿਆਂ ਦੀ ਕੁਰਬਾਨੀ ਚੋਂ, ਕਿ ਉਸ ਸਭ ਤੋਂ ਤੰਗ ਦਸਤੀ ਵਾਲੇ ਹਾਲਾਤਾਂ ਚੋਂ ਨਿਕਲ ਕੇ ਵੀ ਕੌਮ ਫਿਰ ਕਿਵੇਂ ਜ਼ਿੰਦਾ ਹੁੰਦੀ ਹੈ,
ਸੋ ਅਸੀਂ ਇਸ ਸੈਗਮੈਂਟ ਨੂੰ ਚੌਥੇ ਸੈਗਮੈਂਟ 'ਚ ਵਿਚਾਰ ਕਰਾਂਗੇ ਸਾਰੇ ਵਿਚਾਰ ਨੂੰ। ਜੀ ਅੱਜ ਜਿਹੜੀ ਖਬਰ ਮੁੱਖ ਤੌਰ ਦੇ ਉੱਤੇ ਸਾਰੇ ਹੀ ਇੰਟਰਨੈਸ਼ਨਲ ਔਰ ਖਾਸ ਤੌਰ ਤੇ ਅਫਗਾਨਿਸਤਾਨ ਦਾ ਵੀ, ਕਿਉਂਕਿ ਰੈਫਰੈਂਸ ਮਿਡਲ ਈਸਟ ਸੀਰੀਆ ਦਾ ਵੀ ਰੈਫਰੈਂਸ ਹੈ, ਸੋ ਆਲਮੋਸਟ ਸਾਰੇ ਪਾਸੇ ਡਿਸਕਸ ਹੋ ਰਹੀ ਹੈ, ਜੀ ਉਹ ਹੈ ਪ੍ਰੈਜ਼ੀਡੈਂਟ ਟਰੰਪ ਦਾ ਇਹ ਐਲਾਨ ਕਿ ਉਹ ਸੀਰੀਆ ਚੋਂ ਅਮਰੀਕਨ ਫੋਰਸ ਵਿਦਡਰਾ ਕਰ ਰਹੇ ਨੇ। ਔਰ ਇਸੇ ਤਰ੍ਹਾਂ ਨਾਲ ਹੀ ਇਹ ਆਇਆ, ਹਾਲਾਂਕਿ ਇਸ ਨੂੰ ਵਾਈਟ ਹਾਊਸ ਨੇ ਅਫੀਸ਼ੀਅਲ ਖਬਰ ਦੇ ਤੌਰ ਤੇ ਤਾਂ ਅਜੇ ਨਹੀਂ ਦਿੱਤਾ, ਪਰ ਆਲਰੇਡੀ ਇਹ ਖਬਰ ਆਈ ਕਿ ਅਫਗਾਨਿਸਤਾਨ ਚੋਂ ਵੀ ਅਮਰੀਕਨ ਫੋਰਸਿਸ ਵਿਦਡਰਾ ਕਰ ਰਹੀਆਂ ਨੇ। ਅੱਧੇ ਜਿਹੜੇ ਫੌਜੀ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਘਰ ਵਾਪਸੀ ਸ਼ੁਰੂ ਹੋ ਜਾਏਗੀ। ਜੀ ਹੁਣ ਜ਼ਾਹਰ ਹੈ ਵੀ ਇਸ ਦੇ ਉੱਤੇ ਇੱਕ ਬੜੀ ਜ਼ੋਰਦਾਰ ਡਿਬੇਟ ਹੈ, ਜਿੱਥੇ ਨੈਟੋ ਫੋਰਸਿਸ ਨੇ ਜਿਹੜੇ ਕਿ ਹਮੇਸ਼ਾ ਹੀ ਉਸ ਦੇ ਵਿੱਚ ਅਮਰੀਕਾ ਦੇ ਸਾਥੀ ਸਹਿਯੋਗੀ ਰਹੇ ਨੇ, ਔਰ ਉਹ ਸਮਝਦੇ ਨੇ ਯੂਰਪੀਅਨ ਕੰਟਰੀਜ਼ ਕਿ ਅਜੇ ਨਾ ਤਾਂ ਸੀਰੀਆ ਦੇ ਵਿੱਚ ਜਿਸ ਕਾਰਨ ਕਰਕੇ ਫੌਜ ਗਈ ਸੀ ਇਸਲਾਮਿਕ ਸਟੇਟ ਜਿਹਨੂੰ ਆਈਸਿਸ ਕਹਿੰਦੇ ਨੇ, ਕਿ ਬੇਸ਼ੱਕ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ, ਪਰ ਅੱਜ ਵੀ ਜਿਹੜੀਆਂ ਫਿਗਰਸ ਆ ਰਹੀਆਂ ਨੇ ਕਿ 10 ਤੋਂ 15,000 ਤੱਕ ਉਹਨਾਂ ਦੇ ਗੁਰਿਲੇ ਜਿਹੜੇ ਨੇ ਉਹ ਸਾਰੇ ਪਾਸੇ ਨੇ ਉਸ ਖਿੱਤੇ ਦੇ ਵਿੱਚ। ਜੀ ਔਰ ਦੂਸਰੇ ਪਾਸੇ ਖਾਸ ਤੌਰ ਤੇ ਜਿਵੇਂ ਫਰਾਂਸ ਨੇ ਕਿਹਾ ਕਿ ਜੀ ਅਸੀਂ ਆਪਣਾ ਉੱਥੇ ਰੱਖਾਂਗੇ ਜਿਹੜਾ ਜੋ ਵੀ ਅਸੀਂ ਸਟੇਸ਼ਨ ਕੀਤਾ ਹੈ, ਕਿਉਂਕਿ ਜਿਹੜੇ ਯੂਰਪ ਦੇ ਵਿੱਚ ਵੀ ਖਾਸ ਤੌਰ ਤੇ ਫਰਾਂਸ 'ਚ ਪਿਛਲੇ ਪੀਰੀਅਡ 'ਚ ਦਹਿਸ਼ਤਗਰਦ ਹਮਲੇ ਹੋਏ ਨੇ, ਲਗਾਤਾਰਤਾ ਨਾਲ ਹੋ ਰਹੇ ਨੇ, ਪਰ ਉਹ ਸਮਝਦੇ ਨੇ ਕਿ ਵੀ ਇਸ ਸਾਰੇ ਦੀ ਜਿਹੜੀ ਅਲਟੀਮੇਟਲੀ ਇਨਸਪੀਰੇਸ਼ਨ ਹੈ ਉਹ ਇਸਲਾਮਿਕ ਸਟੇਟ ਚੋਂ ਨਿਕਲਦੀ ਹੈ, ਔਰ ਇਹ ਅਜੇ ਲੜਾਈ ਜਿਹੜੀ ਹੈ ਮੁਕੰਮਲ ਨਹੀਂ ਹੋਈ। ਫਿਰ ਇਸੇ ਤਰ੍ਹਾਂ ਜਿਹੜਾ ਵਿਦਨ ਮਿਡਲ ਈਸਟ ਖਾਸ ਤੌਰ ਤੇ, ਕਿਉਂਕਿ ਇਸਲਾਮਿਕ ਸਟੇਟ ਵਾਲੇ ਜਿਹੜੇ ਗੁਰਿਲੇ ਨੇ ਉਹਨਾਂ ਦਾ ਸਬੰਧ ਸੁੰਨੀ ਇਸਲਾਮ ਨਾਲ ਹੈ, ਜਿਨ੍ਹਾਂ ਨੂੰ ਸਾਊਦੀ ਅਰੇਬੀਆ ਦੀ ਬੈਕਿੰਗ ਹੈ, ਔਰ ਇਸ ਮਾਮਲੇ ਦੇ ਵਿੱਚ ਕਿਉਂਕਿ ਇਜ਼ਰਾਈਲ ਵੀ ਜਿਹੜਾ ਹੈ ਉਹ ਉਹਨਾਂ ਦਾ ਸਾਥ ਦਿੰਦਾ ਹੈ ਕਿਸੇ ਹੱਦ ਤੱਕ ਇਸ ਮਾਮਲੇ 'ਚ। ਭਾਵੇਂ ਉੱਥੇ ਵੀ ਜਦੋਂ ਤੁਸੀਂ ਮਿਡਲ ਈਸਟ ਨੂੰ ਦੇਖਦੇ ਹੋ ਤਾਂ ਉੱਥੇ ਸਥਿਤੀ ਸਿੰਪਲ ਨਹੀਂ ਹੈ, ਬਹੁਤ ਕੰਪਲੈਕਸ ਹੈ। ਕੋਈ ਇੱਕ ਮੁੱਦੇ ਤੇ ਇੱਕ ਨਾਲ ਹੱਥ ਮਿਲਾ ਵੀ ਲੈਂਦਾ ਹੈ, ਪਰ ਪਿੱਛੋਂ ਦੀ ਉਹ ਵਿਰੋਧ ਵੀ ਕਰ ਰਿਹਾ ਹੁੰਦਾ ਹੈ, ਕਿਉਂਕਿ ਜ਼ਾਹਰ ਹੈ ਕਿ ਸਾਊਦੀ ਅਰੇਬੀਆ ਔਰ ਈਰਾਨ ਦਾ ਜਿਹੜਾ ਇਕੱਲਾ ਸੁੰਨੀ ਜਾਂ ਸ਼ੀਆ ਦਾ ਰੌਲਾ ਹੀ ਨਹੀਂ ਹੈ, ਇਹ ਤਾਂ ਜਿਹੜੇ ਫਿਰਕਾ ਦਰਾਨਾ ਪਹੁੰਚ ਹੁੰਦੀ ਹੈ, ਇਹ ਤਾਂ ਇੱਕ ਢਾਲ ਬਣਾ ਲਈ ਜਾਂਦੀ ਹੈ। ਅਲਟੀਮੇਟਲੀ ਪੋਲੀਟੀਕਲ ਇੰਟਰਸਟ ਹੁੰਦੇ ਨੇ, ਕਿਉਂਕਿ ਸਾਊਦੀ ਅਰੇਬੀਆ ਇਹ ਸਮਝਦਾ ਹੈ ਕਿ ਉਸ ਦੀ ਮੁਕੱਦਸ ਮੱਕਾ ਔਰ ਮਦੀਨਾ ਦੀ ਧਰਤੀ ਔਰ ਮਿਡਲ ਈਸਟ ਔਰ ਈਵਨ ਪਰਸ਼ੀਅਨ ਉਸ ਸਾਰੇ ਹਿੱਸੇ 'ਚ ਵੀ ਉਸ ਦਾ ਦਬਦਬਾ ਹੋਣਾ ਚਾਹੀਦਾ, ਔਰ ਇਸ ਲਈ ਉਹ ਇਹ ਮਹਿਸੂਸ ਕਰਦੇ ਨੇ ਕਿ ਭਾਈ ਜਿਹੜੀ ਵੀ ਚੀਜ਼ ਈਰਾਨ ਨੂੰ ਤਾਕਤ ਦਿੰਦੀ ਹੈ, ਕਿਉਂਕਿ ਈਰਾਨ ਦੇ ਵਿੱਚ ਸ਼ੀਆ ਇਸਲਾਮ ਨੂੰ ਮੰਨਣ ਵਾਲੇ ਲੋਕ ਨੇ, ਔਰ ਆਲਰੇਡੀ ਕਿਉਂਕਿ ਇਰਾਕ ਜਦੋਂ ਡੀਸਟੈਬਲਾਈਜ਼ ਕੀਤਾ ਹੈ ਅਮਰੀਕਨ ਹਮਲੇ ਨੇ, ਔਰ ਉਸ ਤੋਂ ਪਹਿਲਾਂ ਬੇਸ਼ੱਕ ਸੀਨੀਅਰ ਬੁਸ਼ ਜਿਹੜੇ ਕਿ ਹੁਣ 92-93 ਸਾਲ ਦੀ ਉਮਰ 'ਚ ਉਹਨਾਂ ਦੀ ਮੌਤ ਹੋਈ ਹੈ, ਉਹਨਾਂ ਨੇ ਪਹਿਲਾਂ ਅਮਰੀਕੀ ਫੌਜ ਭੇਜੀ ਸੀ 1999-90 ਦੇ ਦੌਰ 'ਚ, ਜਦੋਂ ਕਿ ਸਦਾਮ ਹੁਸੈਨ ਨੇ ਕੁਵੈਤ ਤੇ ਕਬਜ਼ਾ ਕਰ ਲਿਆ ਸੀ। ਸੋ ਉਹ ਜਿਹੜਾ ਇਹਨਾਂ ਦਾ ਆਪਰੇਸ਼ਨ ਜਿਹੜਾ ਸ਼ਾਇਦ ਡੈਜ਼ਰਟ ਸਟਾਰਮ ਕਿ ਕੀ ਉਹਦਾ ਨਾਮ ਰੱਖਿਆ ਸੀ, ਨੰਬਰ 1 ਸੀ। ਪਰ ਫਿਰ ਜੂਨੀਅਰ ਬੁਸ਼ ਨੇ 2003 ਦੇ ਵਿੱਚ ਜਿਵੇਂ ਇਰਾਕ ਦੇ ਵਿੱਚ ਫੌਜ ਭੇਜੀ, ਸੋ ਜ਼ਾਹਰ ਹੈ ਵੀ ਇਰਾਕ ਜਦੋਂ ਅਮਰੀਕਾ ਤਾਂ ਆਪਣੇ ਜਾਣੇ ਉੱਥੇ ਡੈਮੋਕ੍ਰੇਸੀ ਲਿਆ ਰਹੇ ਸੀ, ਪਰ ਕਿਉਂਕਿ ਇਰਾਕ ਵੀ ਸ਼ੀਆ ਮੈਜੋਰਿਟੀ ਕੰਟਰੀ ਹੈ, 55 ਤੋਂ 60% ਆਬਾਦੀ ਉਹਨਾਂ ਦੀ ਸ਼ੀਆ ਪੋਪੂਲੇਸ਼ਨ ਹੈ, ਸੋ ਉੱਥੇ ਜਿਹੜਾ ਪੀਸਫੁਲੀ ਜਿਹੜਾ ਸਿਸਟਮ ਆਇਆ ਉਹਦੇ ਚ ਜ਼ਾਹਰਾ ਤੌਰ ਦੇ ਉੱਤੇ ਉਹੀ ਰਜੀਮ ਆਇਆ ਜਿਹੜਾ ਈਰਾਨ ਦਾ ਹੀ ਸੌਫਟ ਕਾਰਨਰ ਰੱਖਦਾ ਸੀ। ਸੋ ਬਗਦਾਦ ਦੇ ਵਿੱਚ ਜਿਹੜਾ ਸਹੁੰ ਚੁੱਕਦਾ ਸੀ ਉਹ ਪਹਿਲਾਂ ਤਹਿਰਾਨ ਦੇ ਨਾਲ ਵੀ ਜੁੜ ਗਿਆ। ਸੋ ਇਸੇ ਤਰ੍ਹਾਂ ਜਿਹੜਾ ਲਿਬਨਾਨ ਔਰ ਮਿਡਲ ਈਸਟ ਦੇ ਵਿੱਚ ਵੀ ਜਿਹੜਾ ਖਾਸ ਤੌਰ ਤੇ ਫਲਸਤੀਨੀ ਵੈਸਟ ਬੈਂਕ ਗਾਜ਼ਾ ਜਿਹੜੀ ਸਟਰਗਲ ਫਲਸਤੀਨੀਆਂ ਦੀ ਹੈ, ਉਹਦੇ 'ਚ ਵੀ ਜਿਹੜੀ ਇੱਕ ਕੰਸਿਸਟੈਂਟਲੀ ਫਾਈਟ ਦੇ ਰਹੀ ਆਰਗੇਨਾਈਜੇਸ਼ਨ ਹੈ, ਗੁਰਿਲਾ ਆਰਗੇਨਾਈਜੇਸ਼ਨ ਹੈਜ਼ਬੁੱਲਾ। ਸੋ ਹੈਜ਼ਬੁੱਲਾ ਦੇ ਵੀ ਈਰਾਨ ਦੇ ਨਾਲ ਸੰਬੰਧ ਨੇ, ਔਰ ਈਰਾਨ ਜਿਹੜਾ ਇਸ ਪੀਰੀਅਡ ਦੇ ਵਿੱਚ ਜਦੋਂ ਹੀ ਇਰਾਕ ਡੀਸਟੈਬਲਾਈਜ਼ ਹੋਇਆ, ਈਰਾਨ ਮੋਰ ਪਾਵਰਫੁਲ ਬਣ ਕੇ ਉੱਭਰਿਆ। ਹਾਲਾਂਕਿ ਇਹ ਵੀ ਜਦੋਂ ਤੁਸੀਂ ਇਸ ਸਾਰੀ ਪੋਲਿਟਿਕਸ ਦਾ ਹੋਰ ਡੂੰਘਾ ਜਾ ਕੇ ਦੇਖੋ ਤੇ ਫਿਰ ਇਹ ਜਿਹੜੀਆਂ ਪੱਛਮੀ ਤਾਕਤਾਂ ਨੇ ਜਿਨ੍ਹਾਂ ਨੂੰ ਅਮਰੀਕਾ ਲੀਡ ਕਰ ਰਿਹਾ ਬੀਇੰਗ ਏ ਸੁਪਰ ਪਾਵਰ, ਇਹ ਕਦੇ ਚਾਹੁੰਦੇ ਵੀ ਨਹੀਂ ਨੇ ਕਿ ਕਦੇ ਵੀ ਇਸਲਾਮਿਕ ਜਗਤ ਦੇ ਕੋਲ ਕੋਈ ਪਾਵਰਫੁਲ ਸਟਰੋਂਗ ਲੀਡਰਸ਼ਿਪ ਹੋਏ। ਇਸ ਲਈ ਉਹ ਜਦੋਂ ਵੀ ਉਹ ਚਾਹੁੰਦੇ ਨੇ, ਕਿਉਂਕਿ ਇਸਲਾਮ ਦੀ ਜਾਂ ਇਸਲਾਮਿਕ ਮੁਲਕਾਂ ਦੀ ਜੇ ਸਭ ਤੋਂ ਵੱਡੀ ਸਟਰੈਂਥ ਵੀ ਹੈ ਜੇ ਰੱਬ ਨੇ ਜਿਹੜਾ ਉਹ ਰਹਿਮਤ ਕੀਤੀ ਤੇ ਉਹ ਹੈ ਜਿਹੜਾ
ਮੈਲਟਡ 골ਡ ਹੈ, ਤੇਲ। ਜੀ ਔਰ ਜ਼ਾਹਿਰ ਹੈ ਦੁਨੀਆ ਦੇ ਸ਼ਾਇਦ 60 ਜਾਂ 65% ਜਿਹੜੀ એનર્ਜੀ ਹੈ ਆਇਲ ਦੀ, ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਮੁਲਕਾਂ ਕੋਲ ਹੈ। ਸੋ ਇਹ ਉਹਨਾਂ ਦੀ ਸਟਰੈਂਥ ਵੀ ਹੈ ਕਿ ਉਹਨਾਂ ਦੇ ਕੋਲ ਜਿੱਥੇ ਸਦੀਆਂ ਦੀ ਗੁਰਬਤ ਔਰ ਹਾਰਡ ਲਾਈਫ ਡੈਜ਼ਰਟ ਦੇ ਵਿੱਚ, ਰੇਗਿਸਤਾਨ ਦੇ ਵਿੱਚ, ਜਿੱਥੇ ਹਰਿਆਲੀ ਦੇਖਣ ਨੂੰ ਤਰਸਣ ਵਾਲੀ ਗੱਲ ਹੁੰਦੀ ਹੈ, ਉਹਨਾਂ ਦੇ ਕੋਲ ਇੰਨੀ ਕੁ ਦੌਲਤ ਆਈ ਕਿ ਉਹਨਾਂ 'ਚੋਂ ਉਹਨਾਂ ਨੇ ਪੱਛਮੀ ਜਗਤ ਨੂੰ ਪਿੱਛੇ ਛੱਡਿਆ। ਪਰ ਇਹੀ ਉਹਨਾਂ ਦੀ ਜਿਹੜੀ ਹੈ ਉਹ ਦੁਸ਼ਵਾਰੀ ਵੀ ਹੈ, ਕਿਉਂਕਿ ਅਲਟੀਮੇਟਲੀ ਇਹ ਜਿਹੜੇ ਐਨਰਜੀ ਥਰਸਟੀ ਦੇਸ਼ ਨੇ, ਐਨਰਜੀ ਹੰਗਰੀ ਦੇਸ਼ ਨੇ, ਇਹਨਾਂ ਦਾ ਇਹ ਜ਼ੋਰ ਲੱਗਾ ਹੁੰਦਾ ਹੈ ਕਿ ਵੀ ਮਿਡਲ ਈਸਟ ਦੇ ਵਿੱਚ ਔਰ ਜਿੱਥੇ ਵੀ ਇਵਨ ਪਰਸ਼ੀਆ 'ਚ ਵੀ, ਈਰਾਨ 'ਚ ਵੀ, ਜੇ ਤੁਸੀਂ ਈਰਾਨ ਦੀ ਹਿਸਟਰੀ ਵੀ ਦੇਖੋ, ਬ੍ਰਿਟਿਸ਼ ਕਲੋਨੀਅਲ ਉਸ ਸਿਸਟਮ ਤੋਂ ਬਾਅਦ ਕਿਵੇਂ ਜੇ ਉੱਥੇ ਕੋਈ ਚੇਂਜ ਵੀ ਆਣੀ ਚਾਹੀ, ਜਿਵੇਂ ਮੁਸੱਦਕ ਇੱਕ ਸਟੇਜ ਤੇ ਉਹਨਾਂ ਦੇ ਪ੍ਰੈਜ਼ੀਡੈਂਟ ਆਇਆ, ਕਿਵੇਂ ਉਹਨੂੰ ਡੀਥਰੋਨ ਕਰਵਾਇਆ ਇਹਨਾਂ ਨੇ ਕਿਉਂਕਿ ਉਹਨੇ ਆਇਲ ਇੰਡਸਟਰੀ ਨੂੰ ਨੈਸ਼ਨਲਾਈਜ਼ ਕਰ ਲਿਆ ਸੀ। ਔਰ ਫਿਰ ਕਿਵੇਂ ਇਸ ਸਾਰੇ ਦੇ ਵਿੱਚ ਜੇ ਆਇਤੁੱਲਾ ਖਮੀਨੀ, ਫਿਰ ਉਹ ਸ਼ਾਹ ਆਫ ਈਰਾਨ, ਇਹਨਾਂ ਨੇ ਲਿਆ ਕੇ ਜਿਹੜਾ ਉਹ ਖੜਾ ਕੀਤਾ, ਹਾਲਾਂਕਿ ਉਹ 240 ਸਾਲ ਤੋਂ ਉਹਨਾਂ ਦਾ ਸ਼ਾਇਦ ਰਿਹਾ, 150 ਸਾਲ ਦੇ ਕਰੀਬ ਉਹਨਾਂ ਦਾ ਸੀ, ਪਰ ਰਜ਼ਾ ਪਹਿਲਵੀ, ਔਰ ਉਸ ਨੂੰ ਜਦੋਂ ਡੀਥਰੋਨ ਕੀਤਾ ਆਇਤੁੱਲਾ ਖਮੀਨੀ ਨੇ, ਜਿਹਨੇ ਬਾਹਰ ਬਹਿ ਕੇ 18 ਸਾਲ ਉਹ ਸਾਰੀ ਚੇਂਜ ਲਿਆਂਦੀ। ਹਾਲਾਂ ਅਸੀਂ ਉਹਨਾਂ ਦੇ ਸਾਰੇ ਸਿਸਟਮ ਜਾਂ ਉਹਦੇ ਨਾਲ ਨਾ ਵੀ ਸਹਿਮਤ ਹੁੰਦੇ ਹੋਈਏ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਵਰ ਦੇ ਤੌਰ ਤੇ ਉਸ ਨੇ ਇਹਨਾਂ ਨੂੰ ਚੈਲੰਜ ਕੀਤਾ ਜਦੋਂ ਉਹ ਆਪਣੀਆਂ ਲਿਖਤਾਂ ਦੇ ਵਿੱਚ। ਔਰ ਦੂਸਰਾ, ਖਮੀਨੀ ਕਹਿੰਦਾ ਸੀ ਕਿ ਵੱਡਾ ਸ਼ੈਤਾਨ ਤੇ ਛੋਟਾ ਸ਼ੈਤਾਨ ਨਹੀਂ, ਅਮਰੀਕਾ ਨੂੰ ਵੱਡਾ ਤੇ ਰੂਸ ਨੂੰ, ਸੋਵੀਅਤ ਯੂਨੀਅਨ ਨੂੰ ਛੋਟਾ। ਔਰ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਲੀਡਰਸ਼ਿਪ ਦਾ ਉਭਾਰ ਸੀ। ਲੇਕਿਨ ਅਸੀਂ ਦੇਖਦੇ ਹਾਂ ਕਿ ਕਿਵੇਂ ਜਦੋਂ ਕਿ ਇੱਕ ਕਿਸਮ ਦੇ ਟੁਚੇ ਜਿਹੜੇ ਨੇ ਉਹ ਇਸਤੇਮਾਲ ਕੀਤੇ ਜਾਂਦੇ ਨੇ ਉਸ ਕਿਸਮ ਦੇ ਆਪਸੀ ਭਰਾ ਮਾਰੂ ਫਰੈਕਟੀਸਾਈਡਲ ਲੜਾਈ ਦੇ ਵਿੱਚ, ਕਿ ਉਦੋਂ ਇਰਾਕ ਜਿਹੜਾ ਸਦਾਮ ਹੁਸੈਨ ਦੇ ਥੱਲੇ ਸੀ, ਜਿਹੜਾ ਇਹਨਾਂ ਦਾ ਪਾਣੀ ਭਰਦਾ ਸੀ, ਔਰ ਜਿਹਨੇ ਈਵਨ ਆਪਣੇ ਹੀ ਲੋਕਾਂ ਦੇ ਖਿਲਾਫ, ਕੁਰਦਾਂ ਦੇ ਖਿਲਾਫ ਜਿਹੜੇ ਕੈਮੀਕਲ ਜਿਹੜੇ ਵੈਪਨ ਨੇ ਉਹ ਵੀ ਯੂਜ਼ ਕੀਤੇ ਸੀ, ਬਾਇਓਲੋਜੀਕਲ ਕੈਮੀਕਲ। ਔਰ ਉਸ ਸਦਾਮ ਹੁਸੈਨ ਨੂੰ ਇਹਨਾਂ ਨੇ ਪੂਰੀ ਪੁਸ਼ਤ ਪਨਾਹੀ ਸ਼ਹਿ ਦੇ ਕੇ ਈਰਾਨ ਦੇ ਉੱਤੇ ਹਮਲਾ ਕਰਵਾਇਆ। ਔਰ 8-9 ਸਾਲ ਉਹ ਈਰਾਨ ਇਰਾਕ ਲੜਾਈ, ਜਿਹਦੇ ਵਿੱਚ ਜਿਹੜੀ ਹੈ ਉਹ ਕੈਮੀਕਲ ਗੈਸ ਵੀ ਵਰਤੀ ਗਈ ਔਰ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਈਰਾਨ ਦੇ ਵੀ 14-14 ਸਾਲ ਦੇ ਮੁੰਡੇ ਜੰਗ ਦੇ ਮੈਦਾਨ 'ਚ ਗਏ, ਮਰੇ। ਔਰ ਉਹਦੇ ਨਾਲ ਇਹ ਹੋਇਆ ਵੀ ਜਿਹੜਾ ਈਰਾਨ ਦਾ ਵੱਧਦਾ ਇਨਫਲੂਐਂਸ ਸੀ ਉਹਨੂੰ ਉਹਨਾਂ ਨੇ ਚੈੱਕ ਕਰਤਾ। ਇਹ ਵੱਖਰੀ ਗੱਲ ਹੈ ਕਿ ਮੁੜ ਕੇ ਜਿਵੇਂ ਹਰ ਵਰਤੇ ਜਾਣ ਵਾਲੇ ਜਾਂ ਜਿਹੜਾ ਵੀ ਕਿਸੇ ਦੀ ਖੁਸ਼ਾਮਦ ਦੇ ਲਈ ਆਪਣੇ ਲੋਕਾਂ ਦਾ ਹਿੱਤ ਕੁਰਬਾਨ ਕਰਦਾ ਹੈ, ਉਹਦਾ ਜੋ ਅਲਟੀਮੇਟਲੀ ਹਸ਼ਰ ਹੁੰਦਾ ਹੈ ਕਿ ਉਸ ਨੂੰ ਇਸਤੇਮਾਲ ਕਰਕੇ ਪੂੰਝ ਕੇ ਸੁੱਟ ਦਿੱਤਾ ਜਾਂਦਾ ਹੈ। ਫਿਰ ਉਹੀ ਸਦਾਮ ਹੁਸੈਨ ਜਿਹਨੇ ਕਿ ਉਸ ਸਾਰੇ ਈਰਾਨ ਦੇ ਖਿਲਾਫ 8-9 ਸਾਲ ਉਸ ਲੜਾਈ ਦੇ ਵਿੱਚ ਜਿਹੜਾ ਉਹ ਇਹਨਾਂ ਦਾ ਪਾਣੀ ਭਰਿਆ, ਇਵੈਂਚੁਅਲੀ ਉਸ ਦੇ ਨਾਲ ਕੀ ਹੋਇਆ, ਕਿਵੇਂ ਉਹਦੇ ਸਾਮਰਾਜ ਨੂੰ ਵੀ ਜਿਹੜਾ ਉਹ ਡੀਥਰੋਨ ਉਹਨੂੰ ਕੀਤਾ ਗਿਆ ਔਰ ਕਿਵੇਂ ਧੂ ਕੇ ਉਹਦੇ ਚੋਂ ਹੋਲ ਚੋਂ ਕੱਢ ਕੇ ਔਰ ਉਹਨੂੰ ਬਿਲਕੁਲ ਜ਼ਲੀਲ ਕਰਕੇ ਮਾਰਿਆ ਗਿਆ। ਉਹਦੇ ਬਾਕੀ ਟੱਬਰ ਨਾਲ ਕੀ ਹੋਇਆ, ਇਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਸਿਨੈਰੀਓ ਦੇ ਵਿੱਚ ਸੀਰੀਆ ਦੇ ਵਿੱਚ ਜਿਹੜੀ ਸਿਵਲ ਵਾਰ ਦੇ ਨਾਂ ਥੱਲੇ ਜੋ ਕੁਝ ਸ਼ੁਰੂ ਹੋਇਆ, ਇਸਲਾਮਿਕ ਸਟੇਟ ਆਪਣੇ ਤੌਰ ਦੇ ਉੱਤੇ ਜਿਹੜਾ ਹੈ ਉਹ ਕਿਤੋਂ ਤਾਂ ਕੋਈ ਵੈਪਨ ਸਟਰੈਂਥ ਦੂਜੇ ਤੀਜੇ ਡਰਾ ਕਰਦੇ ਨੇ। ਔਰ ਹੁੰਦਾ ਇਹ ਹੈ ਕਿ ਬਹੁਤ ਵਾਰ ਇਹ ਗੱਲ ਕੋਈ ਨਵੀਂ ਨਹੀਂ ਹੈ। ਹੁਣ ਜਿਵੇਂ ਅਸੀਂ ਜੇ ਆਪਣੇ ਗੁਆਂਢ ਦੇ ਵਿੱਚ ਦੇਖੀਏ ਸ੍ਰੀਲੰਕਾ, ਹੁਣ ਜਿਹੜੀ ਲਿਟੇ ਜਿਹਨੂੰ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ ਦਾ ਨਾਂ ਸੀ, ਇਹ ਭਾਰਤ ਦੀ ਖੁਫੀਆ ਏਜੰਸੀ ਰਾ ਨੇ ਉਹਨੂੰ ਤਿਆਰ ਕੀਤਾ ਸੀ। ਕਿਉਂਕਿ ਸ੍ਰੀਲੰਕਾ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਇੱਕ ਜ਼ਮਾਨੇ ਦੇ ਵਿੱਚ ਜੈਵਰਧਨੇ, ਉਹ ਆਪਣੀ ਸੋਵਰਨਿਟੀ ਨੂੰ ਕਾਇਮ ਰੱਖਣ ਵਾਲਾ ਬੰਦਾ ਸੀ, ਅਣਖੀ ਬੰਦਾ ਸੀ, ਗੈਰਤੀ ਸੀ, ਔਰ ਉਹ ਇਹਨਾਂ ਦੀ ਜਿਹੜੀ ਹੈ ਦਿੱਲੀ ਦੇ ਹਾਕਮਾਂ ਦੀ ਧੌਂਸ ਨਹੀਂ ਸੀ ਮੰਨਦਾ। ਸੋ ਇਹਨਾਂ ਨੇ ਰਾਹ ਨੇ ਦੇਖਿਆ ਕਿ ਵੀ ਇਹ, ਕਿਉਂਕਿ ਉਹ ਸਮਝਦੇ ਨੇ ਵੀ ਉਹ ਸਾਰੀ ਪੈਰੀਫਰੀ ਦੇ ਵਿੱਚ ਜਿਹੜੇ ਉਸ ਓਸ਼ਨ ਦੇ ਆਲੇ ਦੁਆਲੇ ਹਿੰਦ ਮਹਾਸਾਗਰ ਔਰ ਦੂਜੇ ਉਹ ਸਾਰੇ ਹੀ ਉਹਨਾਂ ਦੇ ਦਬੈਲ ਹੋਣੇ ਚਾਹੀਦੇ ਨੇ। ਪਾਕਿਸਤਾਨ ਨੂੰ ਵੈਸੇ 2 ਹਿੱਸਿਆਂ 'ਚ ਤੋੜ ਦਿੱਤਾ ਬੰਗਲਾਦੇਸ਼ ਬਣਾ ਕੇ, ਔਰ ਨੇਪਾਲ ਨੂੰ ਵੈਸੇ ਉਹਨਾਂ ਦੀ ਇਕਨੋਮਿਕਲ ਬਲੌਕੇਡ ਕਰਕੇ ਨਾਲ ਲਾ ਰਹਿੰਦੇ ਸੀ। ਸੋ ਸ੍ਰੀਲੰਕਾ ਜਿਹੜਾ ਇਹਨਾਂ ਦੀ ਪਕੜ 'ਚ ਨਹੀਂ ਸੀ ਆ ਰਿਹਾ, ਕਿਉਂਕਿ ਸ੍ਰੀਲੰਕਾ ਪਹਿਲਾਂ ਵੀ ਜਿਹੜਾ ਉਹ ਆਪਣੇ ਤੌਰ ਦੇ ਉੱਤੇ ਉਹਦੇ ਕੁਝ ਫੈਸਲੇ ਰਹੇ ਨੇ ਔਰ ਉਹਨਾਂ ਦਾ ਅਮਰੀਕਾ ਦੇ ਨਾਲ ਔਰ ਚੀਨ ਦੇ ਨਾਲ ਵੀ ਰਾਫਤਾ ਪਹਿਲਾਂ ਤੋਂ ਹੀ ਸੀ। ਹੁਣ ਤਾਂ ਉਹ ਚਾਈਨਾ ਦੇ ਜ਼ਿਆਦਾ ਨੇੜੇ ਆਰਬਿਟ 'ਚ। ਸੋ ਉਸ ਦੌਰ ਦੇ ਵਿੱਚ ਇਹਨਾਂ ਨੇ ਫਿਰ ਜਿਹੜੀ ਤਮਿਲ ਪੋਪੂਲੇਸ਼ਨ ਜਿਹੜੀ ਸ੍ਰੀਲੰਕਾ ਦੇ ਈਸਟ ਔਰ ਨਾਰਥ ਦੇ ਵਿੱਚ ਸੀ, ਜਾਫਨਾ ਏਰੀਆ ਦੇ ਵਿੱਚ ਦੂਸਰੇ,
ਉਹਨਾਂ ਨੂੰ ਇਹਨਾਂ ਨੇ ਟ੍ਰੇਨਡ ਕੀਤਾ। ਰਾਓ ਨੇ, ਪ੍ਰਭਾਕਰਨ ਰਾਓ ਦਾ ਹੀ ਟ੍ਰੇਨਡ ਬੰਦਾ ਸੀ ਕਿ ਵੀ ਉਹ ਸ੍ਰੀਲੰਕਾ ਵਾਲੇ ਨੂੰ ਜਿਹੜਾ ਹੈ ਉਹ ਉਸ ਨੂੰ ਜਿਹੜਾ ਉਹਦੀ ਹੋਸ਼ ਟਿਕਾਣੇ ਲਿਆਂਦੀ ਜਾਏ। ਔਰ ਜਦੋਂ ਉਹਨਾਂ ਨੇ ਵਰਤ ਲਿਆ ਔਰ ਉਹ ਗੋਡੇ ਟੇਕਣ ਤੱਕ ਆ ਗਿਆ, ਫਿਰ ਇਹਨਾਂ ਨੇ ਰਾਜੀਵ ਗਾਂਧੀ ਨੇ ਜਿਹੜਾ ਅਕੋਰਡ ਕੀਤਾ ਕਿ ਜੀ ਸਮਝੌਤਾ ਹੋ ਗਿਆ। ਉਹਨੂੰ ਕਿਹਾ ਪ੍ਰਭਾਕਰ ਨੂੰ ਕਿ ਜੀ ਹਥਿਆਰ ਰੱਖ ਦਿਓ, ਕਹਿੰਦੇ ਮੈਂ ਆਪਣੇ ਗੁਰਿੱਲਿਆਂ ਦੇ ਨਾਲ ਜਾ ਕੇ ਜ਼ਰਾ ਸਲਾਹ ਕਰਕੇ ਫਿਰ ਦੱਸਦਾ। ਉਹ ਬਾਗੀ ਹੋ ਗਏ। ਸੋ ਜ਼ਾਹਰ ਹੈ ਕਿ ਫਿਰ ਉਸ ਸਾਰੇ ਚੋਂ ਕਿਵੇਂ ਜਿਹੜਾ ਇਹਨਾਂ ਨੇ ਉਸ ਸਮਝੌਤੇ ਤੋਂ ਬਾਅਦ ਇੰਡੀਅਨ ਪੀਸ ਕੀਪਿੰਗ ਫੋਰਸ ਭੇਜੀ ਰਾਜੀਵ ਗਾਂਧੀ ਨੇ, ਔਰ ਉਹਦਾ ਕੀ ਹਾਲ ਕੀਤਾ, ਉਹਨੇ ਪਰਚੇ ਉਡਾਤੇ ਉਹਦੇ। ਔਰ ਉਹਨਾਂ ਨੇ ਵੀ ਬਹੁਤ ਜ਼ੁਲਮ ਕੀਤੇ ਜਾ ਕੇ ਤਾਮਿਲ ਪੋਪੂਲੇਸ਼ਨ ਤੇ। ਨਤੀਜੇ ਦੇ ਤੌਰ ਤੇ ਇੱਕ ਤਾਮਿਲ ਕੁੜੀ ਨੇ ਜਿਹਦੇ ਆਪਣੇ ਘਰ ਦੇ ਜੀ ਮਾਰੇ ਗਏ ਸੀ ਔਰ ਉਹ ਮਾਵਾਂ ਭੈਣਾਂ ਨੂੰ ਬੇਪਤ ਕੀਤਾ ਸੀ, ਉਸ ਨੇ ਧੇਨੂ ਜਿਹਦਾ ਨਾਂ ਸੀ ਕੁੜੀ ਦਾ, ਉਹਨੇ ਰਾਜੀਵ ਗਾਂਧੀ ਨੂੰ ਉਡਾਤਾ ਧਮਾਕੇ ਦੇ ਵਿੱਚ। ਸੋ ਜ਼ਾਹਰ ਹੈ ਫਿਰ ਕਿੰਨਾ ਲੰਬਾ ਵਕਤ ਲਿਟੇ ਵਾਲੇ ਜਿਹੜੇ ਨੇ ਉਹਨਾਂ ਨੇ ਇੰਡੀਆ ਨੂੰ ਬਾਹਰ ਕੱਢਿਆ, ਫੋਰਸਿਸ ਬਾਹਰ ਕੱਢਣੀਆਂ ਪਈਆਂ। ਔਰ ਇਵੈਂਚੁਅਲੀ ਫਿਰ ਸ੍ਰੀਲੰਕਾ ਦੇ ਖਿਲਾਫ ਵੀ ਉਹ ਆਪਣਾ ਜਿਹੜਾ ਆਜ਼ਾਦ ਦੇਸ਼ ਦਾ ਕਨਸੈਪਟ ਪਾਇਆ ਤੇ ਰਾਹ ਨੇ ਸੀ ਉਹਨਾਂ ਦੇ ਦਿਮਾਗ। ਪਰ ਤੁਸੀਂ ਇਹ ਕਹੋ ਜੀ ਸਿਮ ਖੁੱਲ ਜਾ, ਸਿਮ ਬੰਦ ਹੋ, ਇਵੇਂ ਤਾਂ ਨਹੀਂ ਹੁੰਦਾ। ਉਹ ਲੜੇ। ਸੋ ਮੈਂ ਇਹ ਸਮਝਦਾ ਵੀ ਇਹ ਜਿਵੇਂ ਜੇ ਅਸੀਂ ਮਿਡਲ ਈਸਟ ਵੀ ਦੇਖੀਏ ਕਿ ਬਹੁਤ ਸਾਰਾ ਜਿਹੜਾ ਸੀਰੀਆ ਦੇ ਨਾਲ ਜੋੜ ਕੇ ਜਿਹਨੂੰ ਸਿਵਲ ਵਾਰ ਜਾਂ ਦੂਜਾ ਹਥਿਆਰ ਇਹਨਾਂ ਦੇ ਹੀ ਨੇ, ਉਹ ਕਦੇ ਇੱਕ ਨੂੰ ਦੇ ਦਿੰਦੇ ਨੇ ਤੇ ਸਮਝਦੇ ਨੇ ਵੀ ਇਹ ਸਾਡੇ ਲਈ ਕੰਮ ਕਰੇਗਾ, ਉਹ ਤੋਂ ਕਰਵਾਉਂਦੇ ਵੀ ਨੇ। ਫਿਰ ਜਦੋਂ ਉਹਨਾਂ ਨੂੰ ਕੁਝ ਹੁੰਦਾ ਹੈ, ਸਮਝ ਆਉਂਦੀ ਹੈ ਜਾਂ ਉਹਨਾਂ ਨੂੰ ਕੋਈ ਹੋਰ ਵਰਤਨ ਤੇ ਆ ਜਾਂਦਾ, ਉਹ ਫਿਰ ਦੂਸਰੇ ਪਾਸੇ ਹੋ ਜਾਂਦੇ ਨੇ। ਹਥਿਆਰ ਜਿਹੜੇ ਦਿੱਤੇ ਹੁੰਦੇ ਨੇ ਉਹ ਤਾਂ ਵਾਪਸ ਲੈਣ ਹੋ ਰਹੇ। ਸੋ ਇਹੀ ਹਾਲ ਉੱਥੇ ਹੋਇਆ। ਅਮਰੀਕਾ ਚਾਹੁੰਦਾ ਸੀ ਕਿ ਇਹ ਜਿਹੜਾ ਮਿਸਟਰ ਅਸਾਦ ਹੈ ਇਹਨੂੰ ਉੱਥੋਂ ਕੱਢਿਆ ਜਾਏ ਔਰ ਉਸ ਦੇ ਉੱਤੇ ਕੇਸ ਵੀ ਜਿਵੇਂ ਇਰਾਕ ਦੇ ਖਿਲਾਫ ਬਣਾਇਆ ਸੀ ਜੀ, ਕੈਮੀਕਲ ਵੈਪਨ ਯੂਜ਼ ਕੀਤੇ, ਉਹਦੇ ਖਿਲਾਫ ਵੀ ਹੋਇਆ। ਕੀਤੇ ਜਾਂ ਨਾ ਕੀਤੇ ਉੱਥੇ ਪਹਿਲਾਂ ਕਿਹੜੇ ਸਦਾਮ ਹੁਸੈਨ ਨੇ ਨਹੀਂ ਸੀ ਕੀਤੇ ਕੁਰਦਾਂ ਦੇ ਖਿਲਾਫ। ਲੇਕਿਨ ਉਸ ਸਭ ਦਾ ਨਤੀਜਾ ਹੋਇਆ ਵੀ ਰੂਸ ਤੇ ਈਰਾਨ, ਕਿਉਂਕਿ ਇਸ ਵੇਲੇ ਸੋਵੀਅਤ ਯੂਨੀਅਨ ਜਿਹੜਾ ਇੱਕ ਜ਼ਮਾਨੇ ਦੇ ਵਿੱਚ 15 ਜਿਹਦੇ ਚੋਂ ਫਿਰ ਬਾਅਦ ਚ ਦੇਸ਼ ਬਣੇ ਦੁਨੀਆ ਦੀ ਸੁਪਰ ਪਾਵਰ, ਅਮਰੀਕਾ ਨੂੰ ਜਿਹੜਾ ਉਹ ਮੁਕਾਬਲਾ ਦੇਣ ਵਾਲਾ, ਸਪੇਸ ਦੇ ਵਿੱਚ ਸਭ ਤੋਂ ਪਹਿਲਾਂ ਬੰਦਾ ਯੂਰੀ ਗਾਗਰਿਨ ਉਹਨਾਂ ਨੇ ਭੇਜਿਆ। ਪੂਰਾ ਅੱਧੀ ਦੁਨੀਆ ਉਹਨਾਂ ਦੇ ਨਾਲ ਲੱਗੀ ਹੋਈ ਸੀ, ਅੱਧੀ ਅਮਰੀਕਾ ਦੇ ਨਾਲ ਸੀ। ਔਰ ਉਹ ਜਦੋਂ 15 ਦੇਸ਼ਾਂ 'ਚ ਟੁੱਟਿਆ ਔਰ ਦੂਜਾ, ਔਰ ਉਸ ਤੋਂ ਬਾਅਦ ਜਿਹੜਾ ਖਾਸ ਤੌਰ ਤੇ ਹੁਣ ਪੁਤਿਨ ਵਲਾਦੀਮੀਰ ਹੈ ਵਾਪਸ ਜਿਹੜਾ ਰਸ਼ੀਆ ਨੂੰ, ਉਹਦਾ 'ਚ ਰਸ਼ੀਆ 'ਚ ਆਪਣੇ ਕਿਸਮ ਦਾ ਨੈਸ਼ਨਲਿਜ਼ਮ ਹੈ ਔਰ ਉਹਦਾ ਇਹ ਹੈ ਕਿ ਵੀ ਉਸ ਗਲੋਰੀ ਤੇ ਲੈ ਕੇ ਜਾਣਾ ਜਿਹੜਾ ਟੁੱਟਣ ਤੋਂ ਪਹਿਲਾਂ ਸੀ। ਸੋ ਜ਼ਾਹਰ ਹੈ ਵੀ ਮਿਡਲ ਈਸਟ ਦੇ ਵਿੱਚ ਜਿਹੜਾ ਇੱਕੋ ਇੱਕ ਪੈਰ ਧਰਾਵਾ ਰਸ਼ੀਆ ਦਾ ਸੀ ਉਹ ਸੀਰੀਆ ਸੀ। ਜੇ ਸੀਰੀਆ 'ਚ ਡੀਥਰੋਨ ਹੁੰਦਾ ਤੇ ਅਮਰੀਕਾ ਜਿਹਦੇ ਆਲਰੇਡੀ ਇਜ਼ਰਾਈਲ ਜਿਹਦੇ ਆਰਬਿਟ 'ਚ ਹੈ, ਸਾਊਦੀ ਅਰੇਬੀਆ ਉਹਦੇ ਆਰਬਿਟ 'ਚ ਹੈ, ਜਾਰਡਨ ਦੇ ਉੱਤੇ ਉਹਦਾ ਪ੍ਰਭਾਵ ਹੈ ਔਰ ਇਰਾਕ ਦੇ ਵਿੱਚ ਵੀ ਇਹਨਾਂ ਦੀ ਮਰਜ਼ੀ ਦੀ ਜਿਹੜੀ ਹੈ ਉਹ ਉੱਥੇ ਉਹ ਬਣਾਉਂਦੇ ਨੇ। ਸੋ ਇਹਦਾ ਮਤਲਬ ਸੀ ਕਿ ਰਸ਼ੀਆ ਮਿਡਲ ਈਸਟ 'ਚੋਂ ਜਿੱਥੇ ਉਹ એનર્ਜੀ ਵਾਲਾ ਸਾਰਾ ਸੋਰਸ ਬੈਠਾ ਹੈ ਉੱਥੋਂ ਬਾਹਰ ਹੁੰਦਾ। ਸੋ ਇਸੇ ਤਰ੍ਹਾਂ ਈਰਾਨ, ਬੇਸ਼ੱਕ ਈਰਾਨ ਦੇ ਰਸ਼ੀਆ ਦੇ ਨਾਲ ਆਪਣੇ ਤਕਰਾਰ ਰਹੇ ਨੇ ਜਾਂ ਆਪਣਾ ਦੂਜਾ, ਪਰ ਜਿਹੜੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਨ ਪੋਲਿਟਿਕਸ there are no permanent friends or foes, permanent only are interests, ਨਹੀਂ ਕਿ ਕੋਈ ਦੋਸਤ ਤੇ ਦੁਸ਼ਮਣ ਪੱਕਾ ਨਹੀਂ ਹੁੰਦਾ, ਸਿਰਫ ਤੁਹਾਡੇ ਹਿੱਤ ਹੁੰਦੇ ਨੇ। ਸੋ ਜ਼ਾਹਰ ਹੈ ਕਿ ਵੀ ਰਸ਼ੀਆ ਔਰ ਈਰਾਨ ਨੇ ਵੀ ਆਪਸ ਦੇ ਵਿੱਚ ਜਿਹੜੀ ਆ ਉਹ ਸਾਂਝ ਪਾਈ। ਔਰ ਇਹਦੇ 'ਚ ਜਿਹੜਾ ਇੱਕ ਫੈਕਟਰ, ਹੁਣ ਜਦੋਂ ਅਸੀਂ ਇਹ ਟਰੰਪ ਦੀ ਵਿਦਡਰਾਅਲ ਦੀ ਗੱਲ ਕਰਦੇ ਹਾਂ ਕਿ ਇਹਦਾ ਕੀ ਪ੍ਰਭਾਵ ਹੋਏਗਾ, ਕੌਣ ਕਿੱਧਰ ਨੂੰ ਜਾਏਗਾ, ਟਰਕੀ। ਔਰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਬੇਸ਼ੱਕ ਟਰਕੀ ਮਿਡਲ ਈਸਟ ਦੇ ਵਿੱਚ ਨਹੀਂ ਹੈ, ਉਹ ਉਸ ਦੇ ਉੱਤੇ ਬੈਠਾ ਹੈ ਜਿੱਥੋਂ ਸਮੁੰਦਰਾਂ ਦੇ ਦਰਵਾਜ਼ੇ ਵੀ ਉਧਰ ਨੂੰ ਆ ਕੇ ਖੁੱਲਦੇ ਨੇ। ਆਟੋਮੈਨ ਐਮਪਾਇਰ ਦੇ ਥੱਲੇ 700-800 ਸਾਲ ਉਹਨਾਂ ਨੇ ਉਸ ਸਾਰੇ ਖਿੱਤੇ ਦੇ ਉੱਤੇ ਜਿਹੜੀ ਆ ਉਹ ਸਰਦਾਰੀ ਕੀਤੀ ਹੋਈ ਹੈ। ਬੇਸ਼ੱਕ ਉਹ ਯੂਰਪ ਦੇ ਵਿੱਚ ਹੈ, ਪਰ ਟਰਕੀ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਹੁਣ ਇੱਕ ਕੌਮ ਜਿਹੜੀ ਮੈਂ ਸਮਝਦਾ ਵੀ ਇੱਕ ਲਿਹਾਜ਼ ਨਾਲ ਬਦਕਿਸਮਤ ਵੀ ਹੈ। ਬਿਲਕੁਲ ਕਈ ਵਾਰ ਹਿਸਟਰੀ ਜਾਂ ਜੀਓਗ੍ਰਾਫੀਆ ਤੁਹਾਨੂੰ ਐਸੀ ਸਿਚੁਏਸ਼ਨ 'ਚ ਲਿਆ ਕੇ ਸੁੱਟ ਦਿੰਦਾ ਹੈ ਕਿ ਤੁਸੀਂ ਉਹਦੇ 'ਚ ਬੇਬਸ ਹੁੰਦੇ ਹੋ। ਉਹ ਹੈ ਕੌਮ ਕੁਰਦਾਂ ਦੀ। ਕੁਰਦ ਵੀ ਲਗਭਗ 30 ਮਿਲੀਅਨ ਦੇ ਲਗਭਗ ਉਹਨਾਂ ਦੀ ਆਬਾਦੀ ਹੈ। ਪਰ ਇਹ ਜਦੋਂ ਕਲੋਨੀਅਲ ਮੈਪ ਮੇਕਿੰਗ ਹੋਈ, ਹਾਲਾਂਕਿ ਕੁਰਦਾਂ ਦੀ ਇੱਕ ਆਪਣੀ ਹਿਸਟਰੀ ਹੈ, ਉਹ ਇੱਕ ਵੱਖਰਾ ਟਰਾਈਬ ਹੈ, ਬਹਾਦਰ ਵੀ ਹੈ। ਔਰ ਜੇ ਮੈਂ ਗਲਤ ਨਾ ਹੋਵਾਂ ਤਾਂ ਕਿ ਜਿਸ ਬਰੇਵਰੀ ਦੇ ਲਈ ਜਦੋਂ ਬ੍ਰਿਟਿਸ਼ ਦੇ ਖਿਲਾਫ ਜਾਂ ਇਹਨਾਂ ਦੀਆਂ ਕਰੂਸੇਡਸ ਦੇ ਖਿਲਾਫ ਜਿਹਨੇ ਉੱਥੇ ਸਭ ਤੋਂ ਜ਼ਿਆਦਾ ਫਾਈਟ ਦਿੱਤੀ ਔਰ ਇਹਨਾਂ ਨੂੰ ਜਿਹੜਾ ਕਹਿੰਦੇ ਨੇ ਕਿ ਵੀ ਚਪਣੀ 'ਚ ਡਬੋਇਆ, ਸਲਾਦੀਨ ਜਿਹੜਾ ਉਹ ਵੀ ਕੁਰਦ ਸੀ।
ਔਰ ਲੇਕਿਨ ਅਨਫੋਰਚੂਨੇਟਲੀ ਆਟੋਮੈਨ ਅੰਪਾਇਰ ਦੇ ਟੁੱਟਣ ਤੋਂ ਬਾਅਦ ਜਿਵੇਂ ਕਲੋਨੀਅਲ ਮੈਪ ਮੇਕਿੰਗ ਹੋਈ, ਕੁਝ ਜਿਹੜਾ ਅਲਟੀਮੇਟਲੀ ਕਿਉਂਕਿ ਈਰਾਨ ਬੇਸ਼ੱਕ ਉਹ ਮਿਡਲ ਈਸਟ ਦਾ ਹਿੱਸਾ ਨਹੀਂ ਹੈ, ਪਰ ਪਰਸ਼ੀਅਨ ਐਮਪਾਇਰ ਇਹਨਾਂ ਦੇ ਵੀ ਐਂਬੀਸ਼ਨ ਮਿਡਲ ਈਸਟ ਤੱਕ ਰਹੇ, ਇਹਨਾਂ ਨੇ ਹਕੂਮਤ ਵੀ ਕੀਤੀ ਔਰ ਉਹਨਾਂ ਨੂੰ ਝੁਕਾਉਣਾ ਵੀ ਹਮੇਸ਼ਾ ਅਰਬ ਵਰਲਡ ਦਾ ਇੱਕ ਆਪਣਾ ਰਿਹਾ। ਉਹ ਉਹਨਾਂ ਨੂੰ ਇੱਕ ਚੈਲੰਜ ਹੀ ਸਮਝਦੇ ਨੇ। ਅਰਬ ਆਪਣੇ ਤੌਰ ਦੇ ਉੱਤੇ ਜਿਹੜੀ ਹੈ ਆਪਣੇ ਆਪ ਨੂੰ ਇੱਕ ਫੁੱਲ ਫਲੈਜਡ ਸਿਵਲਾਈਜੇਸ਼ਨ ਸਮਝਦੇ ਨੇ। ਇਸੇ ਤਰ੍ਹਾਂ ਤੁਰਕਾਂ ਤੇ ਅਰਬਾਂ ਦਾ ਜਿਹੜਾ ਟਕਰਾਅ ਹੈ ਉਹ ਵੀ ਕਿਉਂਕਿ ਹਕੂਮਤ ਤੁਰਕਾਂ ਨੇ ਕੀਤੀ, ਉੱਥੇ ਟਰਕਸ ਨੇ। ਔਰ ਜ਼ਾਹਰ ਹੈ ਜਦੋਂ ਤੁਸੀਂ ਹਕੂਮਤ ਕੋਈ ਇਹ ਤਾਂ ਨਹੀਂ ਹੁੰਦਾ ਕਿ ਵੀ ਤੁਸੀਂ ਕੋਈ ਜਿਹੜਾ ਉਹ ਲੰਗਰ ਛਕਾ ਕੇ ਹਕੂਮਤ ਕਰਦੇ ਹੋ, ਜ਼ੁਲਮ ਵੀ ਹੁੰਦੇ ਨੇ, ਤੁਸੀਂ ਕਿਸੇ ਨੂੰ ਐਕਸਪਲੋਇਟ ਵੀ ਕਰਦੇ ਹੋ, ਤੁਸੀਂ ਉਹਦੇ ਉੱਤੇ ਭਾਵੇਂ ਇਸਲਾਮ ਨੂੰ ਮੰਨਣ ਵਾਲੇ ਹੀ ਸਾਰੇ ਨੇ। ਇਹ ਲੜਾਈ ਤਾਂ ਆਪਸੀ ਭਰਾਵਾਂ 'ਚ ਵੀ ਜਦੋਂ ਹੁੰਦੀ ਸੀ ਜਾਂ ਮੁਗਲਿਆ ਸਾਮਰਾਜ ਦੇ ਵਿੱਚ ਵੀ ਹੁੰਦੀ ਸੀ, ਉਹ ਤਾਂ ਪਾਵਰ ਦੀ ਲੜਾਈ ਸੀ। ਮਜ਼ਹਬ ਨੂੰ ਤੁਸੀਂ ਐਜ਼ ਏ ਢਾਲ ਜਾਂ ਐਜ਼ ਏ ਤਲਵਾਰ ਇਸਤੇਮਾਲ ਕਰੋ, ਇਹ ਇੱਕ ਵੱਖਰੀ ਲਾਈਨ ਹੈ। ਸੋ ਕੁਰਦ ਜਿਹੜੇ ਨੇ ਉਹ ਆਲਮੋਸਟ ਉਹਨਾਂ ਦੀ 30 ਮਿਲੀਅਨ ਦੇ ਲਗਭਗ ਆਬਾਦੀ ਜਿਹੜੀ ਹੈ ਉਹ 4 ਦੇਸ਼ਾਂ ਦੇ ਵਿੱਚ ਡਿਵਾਈਡਡ ਹੈ। ਵੱਡਾ ਹਿੱਸਾ ਉਹਨਾਂ ਦਾ 12-13 ਮਿਲੀਅਨ ਜਾਂ 14 ਮਿਲੀਅਨ ਤੱਕ ਵੀ ਉਹ ਟਰਕੀ ਦੇ ਵਿੱਚ ਹੈ। ਔਰ ਇਸੇ ਤਰ੍ਹਾਂ 4-5 ਮਿਲੀਅਨ ਜਿਹੜੇ ਨੇ ਉਹ ਇਰਾਕ 'ਚ ਨੇ, ਸ਼ਾਇਦ 2-3 ਮਿਲੀਅਨ ਸੀਰੀਆ 'ਚ ਨੇ, ਇੰਨੇ ਕਿ ਈਰਾਨ 'ਚ ਹੋਣਗੇ, ਥੋੜਾ ਬਹੁਤ ਵੇਰੀ ਕਰਦਾ। ਸੋ ਕੁੱਲ ਮਿਲਾ ਕੇ ਹੁਣ ਕਿਉਂਕਿ ਇਰਾਕ ਜਦੋਂ ਕਮਜ਼ੋਰ ਹੋਇਆ ਸਦਾਮ ਹੁਸੈਨ ਤੋਂ ਬਾਅਦ, ਨਾਰਦਰਨ ਕੁਰਦਿਸਤਾਨ ਜਿਹੜਾ ਉਹ ਆਲਮੋਸਟ ਉੱਥੋਂ ਤੱਕ ਪਹੁੰਚ ਗਿਆ ਹੈ ਜਿੱਥੇ ਕਿ ਸਿਰਫ ਇੱਕ ਆਜ਼ਾਦੀ ਡਿਕਲੇਅਰ ਕਰਨੀ ਬਾਕੀ ਹੈ। ਉਹਨਾਂ ਦੇ ਕੋਲ ਆਪਣੀ ਹਕੂਮਤ ਹੈ, ਆਪਣਾ ਸਿਸਟਮ ਹੈ, ਆਪਣੀ ਇਕਨੋਮੀ ਹੈ, ਟ੍ਰੇਨਡ ਆਰਮੀ, ਉੱਤੇ ਇਜ਼ਰਾਈਲ ਵੀ ਵੜਿਆ ਹੋਇਆ ਹੈ, ਅਮਰੀਕਾ ਨੇ ਵੀ। ਉਹ ਫੁੱਲ ਫਲੈਜਡ ਆਲਮੋਸਟ ਨੇ। ਸਿਰਫ ਉਹ ਡਿਕਲੇਅਰ ਇਸ ਲਈ ਨਹੀਂ ਕਰਦੇ ਕਿਉਂਕਿ ਟਰਕੀ ਨੇ ਇਹ ਕਿਹਾ ਹੋਇਆ ਵੀ ਜਿੱਦਣ ਇਹ ਹੋਇਆ ਅਸੀਂ ਹਮਲਾ ਕਰ, ਕਿਉਂਕਿ ਟਰਕੀ ਨੂੰ ਆਪਣਾ ਖੌਫ ਹੈ। ਹੁਣ ਜਿਹੜੇ ਉੱਥੇ 12-13 ਮਿਲੀਅਨ ਜਿਹੜੇ ਕੁਰਦ ਨੇ ਟਰਕੀ ਦੇ ਵਿੱਚ, ਉਹਨਾਂ ਦੇ ਨਾਲ ਮਾੜਾ ਸਲੂਕ ਹੁੰਦਾ ਰਿਹਾ। ਉਹ ਆਪਣੇ ਘਰਾਂ 'ਚ ਆਪਣੀ ਜ਼ੁਬਾਨ ਵੀ ਨਹੀਂ ਸੀ ਬੋਲ ਸਕਦੇ। ਇਸ ਲਿਹਾਜ਼ ਨਾਲ ਤੁਰਕ ਜ਼ਾਲਮ ਨੇ, ਇਹ ਕੋਈ ਸ਼ੱਕ ਨਹੀਂ ਹੈ। ਇਹਨਾਂ ਨੇ ਉਹਨਾਂ ਨੂੰ ਦੱਬ ਕੇ ਰੱਖਿਆ ਹੋਇਆ ਔਰ ਇਹ ਸਮਝਦੇ ਨੇ ਵੀ ਜਦੋਂ ਜੇ ਨਾਰਦਰਨ ਕੁਰਦਿਸਤਾਨ ਜਿਹੜਾ ਔਰ ਉਹਨਾਂ ਨੇ ਰੈਫਰੈਂਡਮ ਵੀ ਕਰਵਾਇਆ ਆਪਣਾ, ਔਰ ਕਿ ਵੀ ਜੇ ਉਹਨਾਂ ਨੇ ਆਜ਼ਾਦੀ ਡਿਕਲੇਅਰ ਕੀਤੀ ਤਾਂ ਜਿਹੜੇ ਆਲਰੇਡੀ ਉਹਨਾਂ ਦੇ 12-13 ਮਿਲੀਅਨ ਨੇ ਉਹਨਾਂ ਦੇ ਗੁਰਲੇ ਤਾਂ ਇੱਕ ਸ਼ਾਇਦ PPP ਕਰਕੇ ਕੋਈ ਆਰਗੇਨਾਈਜੇਸ਼ਨ ਜਿਹਨੂੰ ਟੈਰਰਿਸਟ ਡਿਕਲੇਅਰ ਕੀਤਾ ਹੋਇਆ UN ਨੇ ਜਾਂ ਦੂਜੇ, ਉਹ ਨਾਰਦਰਨ ਕੁਰਦਿਸਤਾਨ 'ਚ ਵੀ ਔਰ ਹੁਣ ਸੀਰੀਆ 'ਚ ਵੀ ਆਧਾਰ ਬਣਾ ਕੇ ਉਹ ਟਰਕੀ 'ਚ ਵੀ ਗੜਬੜ ਕਰਦੇ ਨੇ। ਸੋ ਉਹਨਾਂ ਨੂੰ ਇਹ ਵੀ ਇਹ ਤਾਂ ਸਾਡੇ ਵੀ ਉਧਰ ਨੂੰ ਰਲਣ ਨੂੰ ਹੋਣਗੇ। ਇਸੇ ਤਰ੍ਹਾਂ ਈਰਾਨ ਹੈ, ਈਰਾਨ ਦੇ ਵਿੱਚ ਵੀ ਜੇ 3-4 ਮਿਲੀਅਨ ਜਾਂ 5 ਮਿਲੀਅਨ ਨੇ, ਜਦੋਂ ਇਹਨਾਂ ਦਾ ਆਪਣਾ ਕੁਰਦਾਂ ਦੇ ਦੇਸ਼ ਬਣਨ ਦੀ ਗੱਲ ਹੋਈ, ਈਰਾਨ ਵਾਲੇ ਵੀ ਕਹਿਣਗੇ ਕਿ ਭਾਈ ਅਸੀਂ ਇੱਧਰ ਨੂੰ ਜਾਣਾ। ਔਰ ਸੀਰੀਆ ਦੇ ਵਿੱਚ ਜਿਹੜੀ ਦਿਲਚਸਪ ਸਿਚੁਏਸ਼ਨ ਡਿਵੈਲਪ ਹੋਈ ਕਿ ਵੀ ਜਦੋਂ ਅਮਰੀਕਾ ਨੇ ਦੇਖਿਆ ਕਿ ਵੀ ਉਹਨੂੰ ਅਸਾਦ ਨੂੰ ਕੱਢਣਾ, ਹੋਰ ਤਾਂ ਲਾਈ ਬਣ ਨਹੀਂ ਸੀ ਰਿਹਾ ਕੋਈ, ਇਹਨਾਂ ਨੇ ਫਿਰ ਜਿਹੜੇ ਕੁਰਦਾਂ ਦਾ ਜਿਹੜਾ ਉਹਨਾਂ ਨੂੰ ਅੱਗੇ, ਉਹ ਕੁਰਦ ਬਹਾਦਰ ਨੇ, ਉਹਨਾਂ ਦੀਆਂ ਔਰਤਾਂ ਵੀ ਜੋ ਪੂਰੀਆਂ ਕਮਾਂਡੋ ਔਰ ਪੂਰੀਆਂ ਫਾਈਟਰਸ ਨੇ। ਸੋ ਅਮਰੀਕਾ ਨੇ ਉਹਨਾਂ ਕੁਰਦਾਂ ਨੂੰ ਐਜ਼ ਏ ਫਰੰਟ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵੀ ਉਹ ਮੋਢੇ ਤੇ ਰੱਖ ਕੇ ਚਲਾਉਣਾ, ਉਹਨਾਂ ਨੂੰ ਵੀ ਇਸਤੇਮਾਲ, ਉਹਨਾਂ ਨੇ ਫਿਰ ਟੈਰੀਟਰੀ ਵੀ ਕੈਪਚਰ ਕੀਤੀ। ਹੋਰ ਪਾਸਿਓਂ ਵੀ ਜਿਹੜਾ ਇੱਕ ਤੋਂ ਬਾਅਦ ਇੱਕ ਜਿਹੜੀ ਵੀ ਵਿਕਟਰੀ ਸੀ ਉਹਦੇ ਚੋਂ ਅੱਗੇ ਸੀ। ਔਰ ਹੁਣ ਜਦੋਂ ਕਿ ਉਹ ਇੰਨੇ ਪਾਵਰਫੁਲ ਹੋ ਰਹੇ ਸੀ, ਇਹ ਐਸਾ ਅਚਾਨਕ ਕੀ ਹੋਇਆ ਕਿ ਟਰੰਪ ਨੇ ਇਹ ਸਾਰੀ ਵਿਦਡਰਾਅਲ ਦੀ ਗੱਲ, ਇਹ ਅਚਾਨਕ ਨਹੀਂ ਹੋਇਆ। ਪਹਿਲੀ ਗੱਲ ਤਾਂ ਇਹ ਹੈ ਵੀ ਜੇ ਅਸੀਂ ਪ੍ਰੈਜ਼ੀਡੈਂਟ ਟਰੰਪ ਦਾ, ਟੂ ਬੀ ਫੇਅਰ ਟੂ ਹਿਮ, ਉਹਨਾਂ ਦਾ ਇਲੈਕਸ਼ਨ ਕੈਂਪੇਨ ਜਾਂ ਇਸ ਸਾਰੇ ਪੀਰੀਅਡ 'ਚ ਦੇਖੀਏ, ਇੱਕ ਪ੍ਰੋਮਿਸ ਉਹਨਾਂ ਨੇ ਕੀਤਾ ਸੀ ਆਪਣੇ ਅਮਰੀਕਨਾਂ ਦੇ ਨਾਲ ਕਿ ਜਦੋਂ ਮੈਂ ਪਾਵਰ 'ਚ ਆਇਆ ਮੈਂ ਆਪਣੇ ਟਰੂਪਸ ਨੂੰ ਘਰ ਲਿਆਵਾਂਗਾ ਵਾਪਸ। ਉਹਨੂੰ ਕਿਹਾ ਇਹ ਸਾਡੀਆਂ ਜੰਗਾਂ ਨਹੀਂ ਨੇ, ਅਸੀਂ ਇਹਦੇ 'ਚ ਖਾਮ-ਖਾ ਫਸੇ ਹੋਏ ਹਾਂ ਔਰ ਇਹ ਸਾਡੇ ਪਾਸਟ ਪ੍ਰੈਜ਼ੀਡੈਂਟਸ ਦੀਆਂ ਗਲਤੀਆਂ ਨੂੰ ਅਸੀਂ ਸੁਧਾਰਨਾ ਹੈ ਔਰ ਅਸੀਂ ਆਪਣੇ ਟਰੂਪਸ ਨੂੰ ਵਾਪਸ ਲੈ ਕੇ ਆਉਣਾ। ਹਾਲਾਂਕਿ ਇਸ ਮੁੱਦੇ ਦੇ ਉੱਤੇ ਜਿਹੜਾ ਹਰ ਕੋਈ ਆਪਣਾ ਵਿਊ ਹੈ ਔਰ ਮੈਂ ਸਮਝਦਾ ਹਾਂ ਵੀ ਬੇਸ਼ੱਕ ਵਕਤੀ ਤੌਰ ਦੇ ਉੱਤੇ ਇਸ ਦਾ ਨੁਕਸਾਨ ਵੀ ਹੋਏਗਾ, ਥੋੜਾ ਬਹੁਤ ਕੇਓਸ ਵੀ ਹੋਏਗਾ, ਅਫਰਾ ਤਫਰੀ ਵੀ ਹੋਏਗੀ, ਪਰ ਕੁੱਲ ਮਿਲਾ ਕੇ ਅਮਰੀਕਾ ਦੇ ਨੁਕਤੇ ਤੋਂ ਵੀ ਇਹ ਬਿਹਤਰ ਹੈ ਕਿ ਅਮਰੀਕਾ ਨੂੰ ਇਹ ਜਿਹੜਾ ਹਰ ਥਾਂ ਤੇ ਪੁਲਿਸਮੈਨ ਬਣੇ ਹੋਏ ਸੀ ਜਾ ਕੇ ਆਪਣਾ ਹੱਕ ਸੁਰੱਖਿਅਤ ਕਰਨ ਦੇ ਨਾਂ ਥੱਲੇ, ਪਰ ਉਤੋਂ ਕਹਿਣਾ ਜੇ ਅਸੀਂ ਡੈਮੋਕ੍ਰੇਸੀ ਕਰਨ ਚੱਲੇ, ਡੈਮੋਕ੍ਰੇਸੀ ਕੋਈ ਨਹੀਂ, ਐਵੇਂ ਇੱਕ ਜਿਹੜਾ ਉਹ ਨਕਾਬ ਪਾਇਆ ਹੋਇਆ। ਅਦਰਵਾਈਜ਼ ਇਹਨਾਂ ਨੂੰ ਤਾਂ ਸਭ ਤੋਂ ਜ਼ਿਆਦਾ ਸੂਟ ਜਿਹੜੇ ਨੇ ਉਹ ਡਿਕਟੇਟਰ ਕਰਦੇ ਨੇ, ਆਟੋਕਰੈਟ ਕਰਦੇ ਨੇ। ਸਾਊਦੀ ਅਰੇਬੀਆ 'ਚ ਕਿਹੜੀ ਡੈਮੋਕ੍ਰੇਸੀ ਹੈ ਜਿਹਦਾ ਹੁਣ ਤੱਕ ਰਹੇ ਨੇ, ਔਰ ਇਹਦੇ ਬਾਵਜੂਦ ਕਿ ਜਿਹੜਾ ਉਹਨਾਂ ਦਾ ਕਰਾਊਨ ਪ੍ਰਿੰਸ ਹੈ ਉਸ ਦੀ ਜਿਹੜੀ ਸ਼ਮੂਲੀਅਤ, ਉਹ ਖੁਸ਼ਗੀ ਜਮਾਲ ਜਿਹੜਾ ਪੱਤਰਕਾਰ ਜਿਹਨੂੰ ਈਵਨ ਟਾਈਮ ਮੈਗਜ਼ੀਨ ਨੇ ਮੈਨ ਆਫ ਦਾ ਈਅਰ ਐਲਾਨੇ,
ਉਸ ਦੇ ਵਿੱਚ ਸਾਬਤ ਹੋਇਆ ਵੀ ਕਿਵੇਂ 15 ਉਹਨਾਂ ਦੇ ਜਿਹੜੇ ਨੇ ਉਹ ਰੋਗ ਕਿਲਰ ਉੱਥੋਂ ਟਰਕੀ ਤੋਂ ਜਿਹੜੇ ਉੱਥੋਂ ਸਾਊਦੀ ਅਰੇਬੀਆ ਚੋਂ ਆਏ, ਕਿਵੇਂ ਕੀ ਹੋਇਆ। ਲੇਕਿਨ ਅਦਰਵਾਈਜ਼ ਤੁਸੀਂ ਚੰਗੇ ਭਲੇ ਕਿਸੇ ਦੀਆਂ ਨਾਸਾਂ 'ਚ ਧੂਆਂ ਦਿੰਦੇ ਹੋ, ਡੂ ਮੋਰ ਪਾਕਿਸਤਾਨ ਦੇ ਹਵਾਲੇ ਨਾਲ ਜਿਵੇਂ ਅਮਰੀਕਾ ਕਰਦਾ, ਉੱਥੇ ਸਭ ਕੁਝ ਘੋਲ ਕੇ ਪੀ ਗਏ। ਔਰ ਹੁਣ ਜਦੋਂ ਈਵਨ ਟਰੰਪ ਦੀ ਇਨਵੈਸਟੀਗੇਸ਼ਨ ਦੀ ਗੱਲ ਕਾਂਗਰਸ ਦੇ ਵਿੱਚ ਚੇਂਜ ਹੋਈ ਆ ਰਹੀ ਹੈ ਕਿ ਵੀ ਰਸ਼ੀਅਨ ਮੈਡਲਿੰਗ ਕੀ ਹੋਈ ਜਾਂ ਰਸ਼ੀਅਨ ਇੰਟਰਫੇਰੈਂਸ ਕੀ ਹੈ, ਰਸ਼ੀਅਨ ਮਨੀ ਆਈ ਡਿਊਰਿੰਗ ਦਾ ਇਲੈਕਸ਼ਨ, ਤੇ ਨਾਲ ਦੀ ਨਾਲ ਸਾਊਦੀ ਅਰੇਬੀਆ ਦਾ ਨਾਮ ਵੀ ਵੱਜਣਾ ਸ਼ੁਰੂ ਹੋ ਗਿਆ ਕਿ ਸਾਊਦੀ ਅਰੇਬੀਆ ਵੀ, UAE ਵੀ ਨਾਲ ਆ ਸਕਦਾ। ਸੋ ਇਹ ਜਦੋਂ ਅਸੀਂ ਇਨਰ ਦੇਖਦੇ ਹਾਂ, ਬਾਹਰੋਂ ਤਾਂ ਐਵੇਂ ਲੋਕ ਲੜਦੇ ਨੇ ਇੱਕ ਦੂਜੇ ਨਾਲ, ਅੰਦਰ ਹਿੱਤ ਇਨ ਦਾ ਐਂਡ ਉਹੀ ਹੁੰਦਾ ਜਿਵੇਂ ਉਹ ਸਾਡੇ ਲਾਈਟਰ ਅੰਦਾਜ਼ ਕਹਿੰਦੇ ਹੁੰਦੇ ਨੇ ਕਿ ਬਹਿਨ ਬੜੀ ਨਾ ਭਈਆ ਸਭ ਸੇ ਬੜਾ ਰੁਪਈਆ। ਲੈ ਦੇ ਕੇ ਖੇਡ ਜਿਹੜੀ ਹੈ ਉਹ ਪੈਸੇ ਦੀ ਹੁੰਦੀ ਹੈ, ਉਹ ਜਿੱਥੋਂ ਆ ਰਿਹਾ ਹੁੰਦਾ ਫਿਰ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ ਨੇ, ਔਰ ਤੁਸੀਂ ਉਹਨਾਂ ਨੂੰ ਜਿਹੜਾ ਉਹ ਪ੍ਰੋਟੈਕਟ ਕਰਨ ਤੱਕ ਜਾਂਦੇ ਹੋ। ਲੇਕਿਨ ਕੁਰਦਾਂ ਦੇ ਟਰਕੀ ਜਿਹੜਾ ਇੱਕ ਪਾਸੇ ਜਿਵੇਂ ਅਸੀਂ ਸਮਝਦੇ ਹਾਂ ਵੀ ਰਸ਼ੀਆ ਉਹ ਆਪਣੇ ਆਪ ਨੂੰ ਅਸਰਟ ਕਰ ਰਿਹਾ ਔਰ ਉਹਨੇ ਅਸਰਟ ਵੀ ਕੀਤਾ, ਇਹਦੇ ਲਈ ਉਹਨਾਂ ਨੇ ਈਰਾਨ ਨਾਲ ਵੀ ਹੱਥ ਮਿਲਾ ਲਿਆ। ਈਰਾਨ ਨੂੰ ਵੀ ਲੱਗਦਾ ਸੀ ਕਿ ਵੀ ਇਹ ਜਿਹੜੇ ਕੁਰਦ ਨੇ ਇਹ ਸਟਰੋਂਗ, ਕਿਉਂਕਿ ਗੱਲ ਇਹ ਨਹੀਂ ਹੈ ਕਿ ਇਸਲਾਮਿਕ ਸਟੇਟ ਵਾਲੇ ਮਰੇ ਨੇ ਸਾਰੇ ਕਿ ਵਾਪਸ ਉੱਠਣਗੇ ਕਿ ਨਹੀਂ, ਪਰ ਈਰਾਨ ਇਹਦੇ 'ਚ ਇਹ ਦੇਖ ਰਿਹਾ ਸੀ ਕਿ ਵੀ ਜੇ ਕੁਰਦ ਵੀ ਸਟਰੋਂਗ ਹੋ ਰਹੇ ਨੇ, ਜੇ ਇਸਲਾਮਿਕ ਸਟੇਟ ਵੀ ਕਮਜ਼ੋਰ ਹੁੰਦੀ ਹੈ, ਈਰਾਨ ਦੇ ਲਈ ਦੋਨੋਂ ਹੀ ਡੇਂਜਰ ਨੇ। ਇਸਲਾਮਿਕ ਸਟੇਟ ਵੀ ਸੁੰਨੀ ਡੋਮੀਨੈਂਸ ਹੈ, ਉਹਨੂੰ ਸਮਝਦੇ ਨੇ ਵੀ ਇਹ ਚੈਲੰਜ ਹਿਜ਼ਬੁੱਲਾ ਨੂੰ ਵੀ ਚੈਲੰਜ ਹੋਏਗਾ, ਪਰ ਉਹਨਾਂ ਦੇ ਲਈ ਜਿਹੜਾ ਹੈ ਉਹ ਦੂਸਰੇ ਪਾਸੇ ਕੁਰਦ ਵੀ ਜੇ ਪਾਵਰਫੁਲ ਹੁੰਦੇ ਨੇ ਤਾਂ ਉਹਨਾਂ ਨੂੰ ਲੱਗਦਾ ਵੀ ਉਹ ਵੀ ਚੈਲੰਜ ਹੈ। ਸੋ ਇਸ ਸਾਰੇ ਦੇ ਉੱਤੇ ਟਰਕੀ ਵੀ ਇੱਕ ਪਾਵਰ ਦੇ ਤੌਰ ਤੇ ਇਸ ਪੀਰੀਅਡ ਦੇ ਵਿੱਚ ਮਿਸਟਰ ਐਰਡੋਗਨ ਦੇ ਥੱਲੇ, ਔਰ ਇਹ ਵੀ ਇੱਕ ਉਸ ਸਮਝੌਤੇ ਦਾ ਹੀ ਹਿੱਸਾ ਹੁੰਦਾ ਹੈ ਕਿ ਜਿਵੇਂ ਐਰਡੋਗਨ ਨੇ ਜਦੋਂ ਕਿ ਇਹ ਜਮਾਲ ਖੁਸ਼ਗੀ ਵਾਲਾ ਕੇਸ ਸਾਹਮਣੇ ਆਇਆ, ਉਹਨੇ ਬਹੁਤ ਸਾਰੀ ਐਵੀਡੈਂਸ ਤਾਂ ਦਿੱਤੀ, ਕੁਝ ਉਹਨੇ ਲੁਕੋ ਵੀ ਲਈ ਇਸ ਲਈ ਕਿ ਅਮਰੀਕਾ ਦੇ ਨਾਲ ਕੋਈ ਬਿਹਾਈਂਡ ਦਾ ਬੈਕ ਡੀਲ ਹੋਈ ਕਿ ਵੀ ਅਮਰੀਕਾ ਉਹਨੂੰ ਕਰਾਊਨ ਪ੍ਰਿੰਸ ਨੂੰ ਰੱਖਣਾ ਚਾਹੁੰਦਾ, ਇਹਨਾਂ ਦਾ ਸੂਟ ਕਰਦਾ ਇਹਨਾਂ ਨੂੰ, ਜਾਂ ਉਹਦੇ ਲਈ ਕੋਈ ਮੋਟੀ ਡੀਲ ਵੀ ਹੋਈ ਹੋਏਗੀ, ਕੀ ਚੱਲਦਾ। ਸੋ ਉਹਦੇ ਥੱਲੇ ਫਿਰ ਐਰਡੋਗਨ ਨੂੰ ਵੀ ਉਹਨੇ ਇਹ ਧਮਕੀ ਦਿੱਤੀ ਸੀ, ਉਹਨੇ ਕਿਹਾ ਸੀ ਅਸੀਂ ਇਹਨਾਂ ਕੁਰਦਾਂ ਤੇ ਹਮਲਾ ਕਰਨ ਵਾਲੇ। ਔਰ ਇੱਕ ਮੰਗ ਜਿਹੜੀ ਉਹਨਾਂ ਦੀ ਟਰਕੀ ਦੀ ਰਹੀ ਹੈ, ਇੱਥੇ ਇੱਕ ਕਲੈਰਿਕ ਅਮਰੀਕਾ ਦੇ ਵਿੱਚ ਹੈ ਜਿਹਦੇ ਤੇ ਉਹਨਾਂ ਦਾ ਟਰਕੀ ਦਾ ਕਹਿਣਾ ਹੈ ਕਿ ਉਹਨੇ ਜੋ ਉੱਥੇ ਉਹਦਾ ਤਖਤਾ ਪਲਟਣ ਦੇ ਲਈ ਜਿਹੜਾ ਉਹ ਕੀਤਾ ਵੀ ਉਹ ਐਕਸਟ੍ਰਾਡਾਈਟ ਕਰੋ, ਉਹਦੇ ਲਈ ਵੀ ਇਹਨੇ ਟਰੰਪ ਨੇ ਕਿਹਾ ਜੀ ਵੀ ਵਿਲ ਥਿੰਕ ਅਬਾਊਟ ਇਟ ਜੀ। ਸੋ ਕੁੱਲ ਮਿਲਾ ਕੇ ਇਹ ਜਿਹੜਾ ਟਰਕੀ ਦੇ ਨਾਲ ਐਕਸਚੇਂਜ ਰਿਲੇਸ਼ਨਸ਼ਿਪ ਸੀ, ਖਾਸ ਤੌਰ ਤੇ ਜਦੋਂ ਇਹ ਦੁਬਾਰਾ ਵਾਰ ਹੋਈ, ਟਰਕੀ ਨੇ ਜਿੰਨੇ ਪੈਸੇ ਮੰਗੇ ਸੀ ਉਹਨਾਂ ਨੂੰ ਨਹੀਂ ਸੀ ਮਿਲੇ ਔਰ ਉਹ ਸਾਰੇ ਚੋਂ ਜਿਹੜਾ ਟਰਕੀ ਪਿੱਛੇ ਹਟ ਗਿਆ। ਨਹੀਂ ਤਾਂ ਟਰਕੀ ਸਭ ਤੋਂ ਜ਼ਿਆਦਾ ਵਿਸ਼ਵਾਸ ਪਾਤਰ ਅਮਰੀਕਾ ਦਾ ਮੁਸਲਿਮ ਦੇਸ਼ਾਂ ਦੇ ਵਿੱਚੋਂ ਸਭ ਤੋਂ ਪਹਿਲਾ ਦੇਸ਼ ਟਰਕੀ ਸੀ ਜਿਹਨੇ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ ਸੀ। ਜਿਹੜੀ 60s ਦੀ ਵਾਰ 14 ਦਿਨ ਦੀ ਕਿ ਕਿੰਨੇ ਦੀ ਗਿਣਦੇ ਨੇ, ਇਜ਼ਰਾਈਲ ਨੇ ਆਪਣੇ ਜਹਾਜ਼ ਹੀ ਜਾ ਕੇ ਟਰਕੀ ਖੜੇ ਕੀਤੇ ਸੀ। ਔਰ ਟਰਕੀ 'ਚ ਆਪਣੇ ਲੋਕਾਂ ਨਾਲ ਜਾਂ ਇਸਲਾਮ ਦੇ ਹਵਾਲੇ ਨਾਲ ਕੀ ਹਾਲ ਰਿਹਾ ਹੈ ਪੀਰੀਅਡ, ਉੱਥੇ ਹਿਜਾਬ ਦੇ ਉੱਤੇ ਪਾਬੰਦੀ ਰਹੀ ਹੈ, ਜਿਹਦੇ ਕਰਕੇ ਈਵਨ ਯੂਰਪੀਅਨ ਕੋਰਟ ਦੇ ਵਿੱਚ ਸਿੱਖਾਂ ਨੇ ਜਿਹੜਾ ਉਹ ਪੱਗ ਦਾ ਕੇਸ ਲੂਜ਼ ਕੀਤਾ। ਰੀਜ਼ਨ ਕਿ ਆਲਰੇਡੀ ਹਿਜਾਬ ਦਾ ਕੇਸ ਯੂਰਪੀਅਨ ਕੋਰਟ 'ਚ ਲੂਜ਼ ਹੋ ਚੁੱਕਾ ਸੀ, ਕਿਉਂਕਿ ਟਰਕੀ ਜਿਹੜੀ ਉਹਨਾਂ ਹੁਣ ਜਿਹੜਾ ਰਜੀਮ ਹੈ ਉਹਨੇ ਥੋੜੀ ਬਹੁਤ ਅੱਖ ਐਰਡੋਗਨ ਨੇ ਫਲਸਤੀਨੀਆਂ ਦਾ ਮੁੱਦਾ ਹੋਏ ਜਾਂ ਇਸਲਾਮਿਕ ਪੱਖ ਤੋਂ ਉਹ ਕਦੇ ਆਵਾਜ਼ ਚੁੱਕਦਾ, ਪਰ ਅਲਟੀਮੇਟਲੀ ਇਹ ਹੈ ਤਾਂ ਸਾਰੇ ਫੌਜ ਦੇ ਨਾਲ ਔਰ ਜਿਵੇਂ ਵੀ ਆਪਣੀ ਡਿਕਟੇਟਰਸ਼ਿਪ ਦੂਜੇ ਦਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਅਮਰੀਕਾ ਦੇ ਸਾਹਮਣੇ ਜਦੋਂ ਇਸ ਗੱਲ ਦੀ ਚੋਣ ਆਈ ਕਿ ਵੀ ਜੇ ਉੱਥੋਂ ਵਿਦਡਰਾ ਹੋਏਗਾ ਕੀ ਹੋਏਗਾ, ਸਭ ਤੋਂ ਜਿਹੜੀ ਸਫਰਿੰਗ ਹੋਏਗੀ ਉਹ ਤਾਂ ਹੋਏਗੀ ਕੁਰਦਾਂ ਨੂੰ, ਜਿਹੜੇ ਅਮਰੀਕਾ ਦੇ ਕਹਿਣ ਤੇ ਲੜੇ। ਇਹ ਇਵੇਂ ਹੀ ਹੈ ਔਰ ਇਹ ਅਮਰੀਕਨਾਂ ਦਾ ਕਿਹੜਾ ਨਵਾਂ ਗੱਲ ਹੈ, ਜਿਹਨੂੰ ਇਹ ਮੁਜਾਹਿਦੀਨ ਬਣਾਏ ਸੀ ਅਫਗਾਨਿਸਤਾਨ 'ਚ ਸੋਵੀਅਤ ਯੂਨੀਅਨ ਦੇ ਖਿਲਾਫ ਲੜਨ ਲਈ, ਫਿਰ ਛੱਡ ਕੇ ਆ ਗਏ। ਸੋ ਉਹ ਜਿਹੜੇ ਨੇ ਸਭ ਤੋਂ ਵੱਡੇ ਲੂਜ਼ਰ ਨੇ। ਦੂਸਰਾ ਜਿਹੜਾ ਕ੍ਰਿਟਿਕਸ ਵੱਲੋਂ ਕਿਹਾ ਜਾ ਰਿਹਾ ਕਿ ਜੀ ਰਸ਼ੀਆ ਈਰਾਨ ਹੋਰ ਪਾਵਰਫੁਲ ਹੋ ਕੇ ਉੱਥੇ ਉਭਰਨਗੇ ਔਰ ਜਿਹੜਾ ਅਮਰੀਕਾ ਦਾ ਇਨਫਲੂਐਂਸ ਤਾਂ ਘਟੇਗਾ ਹੀ, ਇਜ਼ਰਾਈਲ ਨੂੰ ਵੀ ਫਿਕਰਮੰਦੀ ਹੈ। ਔਰ ਉੱਥੇ ਇਹਨਾਂ ਦਾ ਇਹ ਕਹਿਣਾ ਵੀ ਠੀਕ ਹੈ ਜੇ ਪਾਵਰਫੁਲ ਹੋਣਗੇ, ਹੁਣ ਅਸੀਂ ਤਾਂ ਇਸਲਾਮਿਕ ਸਟੇਟ ਨਾਲ ਲੜ ਕੇ ਦੇਖ ਲਿਆ, ਤੁਸੀਂ ਲੜ ਲਓ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਕਿ ਸ਼ਾਰਟ ਟਰਮ ਉੱਥੇ ਕਿਓਸ ਹੋਏਗਾ ਔਰ ਇਹ ਮੰਦੇ ਭਾਗਾਂ ਦੀ ਗੱਲ ਹੈ ਕਿ ਆਲਰੇਡੀ, ਔਰ ਮੈਂ ਜਦੋਂ ਇਹਦਾ ਇਨਸਾਨੀ ਪੱਖ ਦੇਖਦਾ ਕਿ ਸੀਰੀਆ ਚੋਂ ਜਿੰਨੀ ਵੱਡੀ ਗਿਣਤੀ ਜਿਹਨਾਂ ਦੀ ਮੇਰਾ ਖਿਆਲ ਹੈ 1/4 ਜਾਂ 1/5 ਪਾਪੂਲੇਸ਼ਨ ਹੀ ਰਿਫਿਊਜੀ ਕੈਂਪਾਂ 'ਚ ਚਲੀ ਗਈ ਜਦੋਂ ਇਹਨਾਂ ਦੀ ਸਿਵਲ ਵਾਰ ਹੋਈ
ਜਿਹਨੂੰ ਥੋੜੀ ਬਹੁਤ ਠੱਲ ਪਈ ਸੀ, ਉੱਥੇ ਫਿਰ ਇਸ ਕਿਸਮ ਦਾ ਜਿਹੜਾ ਹਿੰਸਾ ਦਾ ਮਾਹੌਲ ਬਣਨਾ ਹੈ, ਉਹ ਉੱਥੋਂ ਦੇ ਆਮ ਲੋਕਾਂ ਦੀ ਸਫਰਿੰਗ ਦੇ ਵਿੱਚ ਵਾਧਾ ਕਰੇਗਾ। ਫਿਰ ਜਿਸ ਕਿਸਮ ਦਾ ਉੱਥੋਂ ਦੇ ਦੂਸਰੀਆਂ ਮਾਈਨੋਰਟੀਜ਼ ਦੇ ਨਾਲ ਸਲੂਕ, ਯਜ਼ੀਦ ਜਾਂ ਇੱਕ ਹੋਰ ਫਿਰਕਾ ਹੈ ਜਿਨ੍ਹਾਂ ਦੇ ਉੱਤੇ ਜ਼ੁਲਮ ਹੋਏ, ਉਹ ਪਹਿਲਾਂ ਹੀ ਘੱਟ ਗਿਣਤੀ 'ਚ ਨੇ। ਔਰ ਇਹ ਜਿਹੜਾ ਹੈ ਸੁੰਨੀ ਸ਼ੀਆ ਦੀ ਲੜਾਈ ਦੇ ਨਾਂ ਥੱਲੇ ਸੀਰੀਆ ਜਿਹੜਾ ਹੈ ਉਸ ਦੇ ਵਿੱਚ ਸਾਊਦੀ ਅਰੇਬੀਆ ਔਰ ਦੂਸਰਿਆਂ ਦਾ, ਕਿਉਂਕਿ ਜਿਹੜੇ ਇਸਲਾਮਿਕ ਸਟੇਟ ਵਾਲੇ ਨੇ ਜ਼ਾਹਰ ਹੈ ਕਿ ਸੁੰਨੀ ਨੇ, ਔਰ ਇਹ ਸਾਰਾ ਹੀ ਜਿਹੜਾ ਟਕਰਾਅ ਵੀ ਇਸ ਪਾਸੇ ਵੱਲ ਜਾਏਗਾ। ਪਰ ਲੌਂਗ ਟਰਮ ਮੈਂ ਸਮਝਦਾ ਅਮਰੀਕਾ 'ਚ ਇੱਕ ਦਿਲਚਸਪ ਡਿਬੇਟ ਸ਼ੁਰੂ ਹੋ ਗਈ ਹੈ ਕਿ ਭਾਈ ਅਸੀਂ ਕਿੱਥੇ ਸਾਡੇ ਹਿੱਤ ਨੇ, ਔਰ ਸਾਨੂੰ ਜਿਹੜਾ ਹੈ ਉਹ ਆਊਟਸਟ੍ਰੈਚ ਕਰਕੇ ਹਰ ਥਾਂ ਤੇ ਜਾ ਕੇ ਜਿਹੜਾ ਆਪਣੀ ਲੱਤ ਨਹੀਂ ਅੜਾਣੀ ਚਾਹੀਦੀ। ਸੋ ਇਸ ਪੱਖੋਂ ਮੈਂ ਸਮਝਦਾ ਵੀ ਟਰੰਪ ਦਾ ਇਹ ਫੈਸਲਾ ਅਮਰੀਕਨ ਹਿੱਤਾਂ 'ਚ ਹੈ ਲੌਂਗ ਟਰਮ। ਸ਼ਾਰਟ ਟਰਮ ਕਿਆਸ ਹੋਏਗਾ। ਇਸੇ ਤਰ੍ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਹੈ, ਸਾਡੀ ਦਿਲਚਸਪੀ ਅਫਗਾਨਿਸਤਾਨ 'ਚ ਜ਼ਿਆਦਾ ਹੈ, ਸਾਡਾ ਖਿੱਤਾ ਹੈ, ਔਰ ਉਹਦੇ 'ਚ ਵੀ ਇੱਕ ਪਾਰਟ ਬਿਲਕੁਲ ਕਲੀਅਰ ਹੈ ਜਿਹਦੇ 'ਚੋਂ ਜਿਹੜੇ ਹੁਣ ਇੱਕਦਮ ਅਫਗਾਨਿਸਤਾਨ 'ਚੋਂ ਵਿਦਡਰਾਅਲ ਹੋਣੀ ਵੀ ਨਹੀਂ ਹੈ, ਅਜੇ ਤਾਂ ਅੱਧੇ ਕੱਢਣ ਦੀ ਗੱਲ ਹੈ, ਪਰ ਜਿਹੜੇ ਇਸ ਸਾਰਿਆਂ ਨੂੰ ਕ੍ਰਿਟਿਸਾਈਜ਼ ਕਰ ਰਹੇ ਨੇ ਉਹਨਾਂ ਦਾ ਇਹ ਕਹਿਣਾ ਹੈ ਜੀ ਕਿ ਤਾਲਿਬਾਨ ਦੇ ਹੌਸਲੇ ਹੋਰ ਵੱਧ ਜਾਣਗੇ, ਔਰ ਆਲਰੇਡੀ ਜਿਹੜਾ ਰਜੀਮ ਹੈ ਉੱਥੇ ਜਿਹੜਾ ਬੜੀ ਮੁਸ਼ਕਲ ਨਾਲ 25-30% ਟੈਰੀਟਰੀ ਨੂੰ ਹੀ ਹੋਲਡ ਕਰ ਰਿਹਾ ਹੈ, ਕਾਬਲ 'ਚ ਫਿਰ ਵੀ ਕੁਛ ਨਾ ਕੁਛ ਹੋ ਜਾਂਦਾ ਹੈ ਵੀ ਉਹ ਤਾਂ ਬਿਲਕੁਲ ਅੱਗੇ ਲੱਗ ਜਾਣਗੇ। ਔਰ ਉਹਨਾਂ ਨੇ ਕਿਹਾ ਜੀ ਇਹ ਤਾਂ ਦਿਸ ਇਜ਼ ਲਾਈਕ ਹੈਂਡਿੰਗ ਓਵਰ ਦਾ ਵਿਕਟਰੀ ਟੂ ਰਸ਼ੀਆ, ਈਰਾਨ ਐਂਡ ਤਾਲਿਬਾਨ ਔਨ ਅ ਪਲੈਟਰ, ਨਹੀਂ ਕਿ ਵੀ ਤੁਸੀਂ ਟਰੇ 'ਚ ਰੱਖ ਕੇ ਉਹਨਾਂ ਨੂੰ ਦੇ ਰਹੇ ਹੋ। ਅਸੀਂ ਸਮਝਦੇ ਹਾਂ ਵੀ ਇਸ 'ਚ ਦੋ ਪਾਰਟ ਜਿਹੜੇ ਨੇ ਅਫਗਾਨਿਸਤਾਨ ਦੇ ਹਵਾਲੇ ਨਾਲ ਇੰਪੋਰਟੈਂਟ ਨੇ ਕਿ ਅਮਰੀਕਾ ਸ਼ਾਇਦ ਇੱਕਦਮ ਜਿਵੇਂ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਨਿਕਲ ਗਿਆ ਸੀ, ਔਰ ਉੱਥੇ ਜਿਹੜੀ ਸਿਵਲ ਵਾਰ ਉਹ ਮਸੂਦ ਹੋਏ, ਤਾਜ਼ਕ, ਉਜ਼ਬੈਕ, ਤਾਲਿਬਾਨ, ਇਹ ਸਾਰੇ ਕਿੰਨੇ ਸਾਲ ਚੱਲਦੀ ਰਹੀ, ਔਰ ਫਾਈਨਲੀ ਤਾਲਿਬਾਨ ਜਿਹੜੇ ਨੇ ਉਹ ਐਮਰਜ ਹੋਏ ਐਜ਼ ਏ ਵਿਕਟੋਰੀਅਸ, ਬਟ ਜਿਹਨੂੰ ਕਹਿੰਦੇ ਨੇ ਸਪਿਲਿੰਗ ਦਾ ਬਲੱਡ ਆਫ ਮਿਲੀਅਨਸ। ਅਸੀਂ ਆਸ ਕਰਦੇ ਹਾਂ ਕਿ ਵੀ ਇਸ ਕਿਸਮ ਦਾ ਮਾਹੌਲ ਨਾ ਬਣੇ। ਅਮਰੀਕਾ ਨੇ ਇਹ ਇੰਡੀਕੇਸ਼ਨ ਤਾਲਿਬਾਨ ਨੂੰ ਦੇ ਦਿੱਤੀ, ਕਿਉਂਕਿ ਜਦੋਂ ਤਾਲਿਬਾਨ ਦੇ ਨਾਲ ਮੁਜ਼ਾਕਰਾਤ ਜਾਂ ਡਾਇਲੋਗ ਵੀ ਕਰਨਾ ਚਾਹੁੰਦੇ ਸੀ, ਉਹਨਾਂ ਦੀ ਸ਼ਰਤ ਸੀ ਕਿ ਇੱਥੋਂ ਤੁਸੀਂ ਨਿਕਲੋ ਪਹਿਲਾਂ। ਸੋ ਇਹ ਕਹਿ ਕੇ ਜੇ ਅਸੀਂ ਵਿਦਡਰਾਅ ਕਰ ਰਹੇ ਹਾਂ, ਘੱਟੋ ਘੱਟ ਤਾਲਿਬਾਨ ਦੀ ਇਹ ਸ਼ਰਤ ਉਹਨਾਂ ਨੇ ਜ਼ਰੂਰ ਮੰਨ ਹੀ ਲਈ ਹੈ। ਔਰ ਇੱਕ ਜਿਵੇਂ ਜਨਾਬ ਇਮਰਾਨ ਖਾਨ ਸਾਹਿਬ ਦੇ ਵਾਸ਼ਿੰਗਟਨ ਪੋਸਟ ਦੇ ਇੰਟਰਵਿਊ ਦੇ ਵਿੱਚ ਸੀ, ਜਿੱਥੇ ਉਹ ਚਾਹੁੰਦੇ ਨੇ ਕਿ ਭਾਈ ਇਹ ਅਮਰੀਕਨ ਇੰਟਰਫੇਰੈਂਸ ਨਾ ਹੋਏ, ਉੱਥੇ ਵਿਦਡਰਾਅਲ ਇਮੀਡੀਏਟ ਅਮਰੀਕਾ ਦੇ ਹੱਕ 'ਚ ਹੋਵੇ, ਕਿਉਂਕਿ ਜੇ ਇਸ ਕਿਸਮ ਦਾ ਕੁਝ ਹੁੰਦਾ ਹੈ ਕਿ ਵੀ ਸਡਨਲੀ ਉਹ ਸਾਰਾ ਕੁਝ ਹੁੰਦਾ ਹੈ ਤੇ ਉਸ ਕਲੈਪਸ ਦੇ ਵਿੱਚ ਜਿਹੜਾ ਹੈ ਈਵਨ ਪਾਕਿਸਤਾਨ ਵੀ ਸਫਰ ਕਰਦਾ। ਸੋ ਅਸੀਂ ਇਹੀ ਹੋਪ ਕਰਦੇ ਕਿ ਵੀ ਅਲਟੀਮੇਟਲੀ ਅਮਰੀਕਨਾਂ ਦਾ ਕੋਈ ਕੰਮ ਨਹੀਂ ਹੈ ਕਿ ਅਫਗਾਨਿਸਤਾਨ ਬੈਠਣ ਜਾਂ ਮਿਡਲ ਈਸਟ ਬੈਠਣ ਜਾਂ ਕਿਤੇ ਹੋਰ ਜਾ ਕੇ ਬੈਠਣ, ਲੇਕਿਨ ਜੇ ਹੁਣ ਜਾ ਕੇ ਉੱਥੇ ਇੱਕ ਵਾਰੀ ਤੁਸੀਂ ਆਪਣੀ ਉਹ ਸਾਰੀ ਉਂਗਲ ਫਸਾਈ ਹੋਈ ਹੈ ਤੇ ਇਹਨੂੰ ਜਿਹੜਾ ਆਰਡਰਲੀ ਵਿਦਡਰਾਅਲ ਹੋਏ, ਔਰ ਉਹ ਨੈਗੋਸ਼ੀਏਸ਼ਨਸ ਜਿਹੜੀਆਂ ਤਾਲਿਬਾਨ ਦੇ ਨਾਲ ਰੰਭੀਆਂ ਹੋਈਆਂ ਨੇ, ਜਿਹਦਾ ਇੱਕ ਅੱਧਾ ਸੈਸ਼ਨ ਜਿਹੜਾ ਉਹ ਮਾਸਕੋ ਦੇ ਵਿੱਚ ਰਸ਼ੀਆ, ਕਿਉਂਕਿ ਰਸ਼ੀਅਨ ਇੰਟਰਸਟ ਆਲ ਆਫ ਅ ਸਡਨ ਉਸ ਖਿੱਤੇ ਦੇ ਵਿੱਚ ਜਿਹੜਾ ਰਸ਼ੀਆ ਦਾ ਉਭਾਰ ਹੈ ਉਹ ਸਿਰਫ ਮਿਡਲ ਈਸਟ 'ਚ ਨਹੀਂ ਹੋਇਆ ਵੀ ਸੀਰੀਆ 'ਚ ਨਾ ਸਿਰਫ ਉਹਦਾ ਬੇਸ ਬਚਿਆ ਬਲਕਿ ਅਮਰੀਕਾ ਵੀ ਉੱਥੋਂ ਵਿਦਡਰਾ ਹੋਇਆ, ਸਗੋਂ ਇਸ ਈਵਨ ਤਾਲਿਬਾਨ ਵਾਲੇ ਮੁੱਦੇ ਦੇ ਉੱਤੇ ਵੀ ਕਿਉਂਕਿ ਰਸ਼ੀਆ ਦਾ ਇਨਫਲੂਐਂਸ ਵਧਿਆ। ਔਰ ਇਹੀ ਕਾਰਨ ਸੀ ਕਿ ਜਿਹੜੇ ਰਸ਼ੀਆ ਦੇ ਪਾਕਿਸਤਾਨ 'ਚ ਐਂਬੈਸਡਰ ਨੇ ਜਸਟ ਪਿਛਲੇ ਹਫਤੇ ਇਸਲਾਮਾਬਾਦ ਦੀ ਇੱਕ ਇੰਸਟੀਚਿਊਟ ਨੇ ਉਹਨਾਂ ਨੂੰ ਸੱਦਿਆ, ਉਹਦਾ ਟੌਪਿਕ ਹੀ ਇਹ ਸੀ ਕਿ ਰੋਲ ਆਫ ਰਸ਼ੀਆ ਇਨ ਸਟੈਬਿਲਾਈਜ਼ਿੰਗ ਸਾਊਥ ਏਸ਼ੀਆ। ਸੋ ਜ਼ਾਹਰ ਹੈ ਸਾਡਾ ਵੀ ਇੰਟਰਸਟ ਹੈ ਜਦੋਂ ਸਾਊਥ ਏਸ਼ੀਆ, ਔਰ ਉਹਨਾਂ ਨੇ ਕਰਤਾਰਪੁਰ ਲਾਂਘੇ ਨੂੰ ਵੀ ਵੈਲਕਮ ਕੀਤਾ। ਸੋ ਜ਼ਾਹਰ ਹੈ ਇਸ ਸਾਰੇ ਦੇ ਨਾਲ ਜਿਹੜਾ ਖਾਸ ਤੌਰ ਤੇ ਭਾਰਤ ਜਿਹੜਾ ਕਿ ਅਮਰੀਕਾ ਦੀ ਕੱਚ ਵੜ ਗਿਆ ਸੀ, ਔਰ ਉੱਥੇ ਤਾਲਿਬਾਨ ਦੇ ਨਾਲ ਜਿਹੜੀ ਮੁਜ਼ਾਕਰਾਤ ਦੇ ਵਿੱਚ ਵੀ ਆਪਣੀ ਜਿਹੜੀ ਹੈ ਉਹ ਫਿੰਗਰ ਇਨ ਦਾ ਪਾਈ ਚਾਹੁੰਦਾ ਸੀ, ਇਸ ਫੈਸਲੇ ਦੇ ਨਾਲ ਜਦੋਂ ਹੁਣ ਉਹ ਕਹਿੰਦੇ ਨੇ ਕਿ ਵੀ ਗੁਰਬਾਣੀ ਦਾ ਇੱਕ ਕੋਟ ਹੈ ਕਿ ਤਿਸ ਦਾ ਨਫਰ ਕਿੱਥੋਂ ਰੱਜ ਖਾਏ, ਜਿਸ ਦਾ ਸਾਹਿਬ ਭੁੱਖਾ ਨੰਗਾ ਹੋਏ ਤਿਸ ਦਾ ਨਫਰ ਕਿੱਥੋਂ ਰੱਜ ਖਾਏ, ਕਿ ਜਿਹਦਾ ਸਾਹਿਬ ਹੀ ਭੁੱਖਾ ਨੰਗਾ ਉਹਦੇ ਨੌਕਰ ਨੇ ਕਿੱਥੋਂ ਰੱਜ ਕੇ ਖਾਣਾ। ਤੇ ਜੇ ਅਮਰੀਕਾ ਹੀ ਉੱਥੋਂ ਆਪਣਾ ਕੀ ਉਹਨੂੰ ਕਹਿੰਦੇ ਨੇ ਡੰਡੀ ਡੋਰਾ ਕੀ ਹੁੰਦਾ ਚਲੋ ਜੁੱਲੀ ਬਸਤਾ ਹੀ ਕਹਿ ਲਓ, ਜੇ ਅਮਰੀਕਾ ਹੀ ਆਪਣਾ ਜੁੱਲੀ ਬਸਤਾ ਲੈ ਕੇ ਉੱਥੋਂ ਦੌੜ ਪਿਆ ਤੇ ਜਿਹੜੇ ਭਾਰਤ ਵਾਲੇ ਮਗਰ ਸੀ ਕਿ ਦੇ ਅੱਲਾ ਕੇ ਨਾਮ, ਉਹਨਾਂ ਦੇ ਪੱਲੇ ਤਾਂ ਕੁਝ ਨਹੀਂ ਰਹਿਣਾ। ਸੋ ਕੁੱਲ ਮਿਲਾ ਕੇ ਇਹਦੇ ਚ
ਆਰਡਰਲੀ ਵਿਦਡਰਾਅਲ ਹੋਏ ਪਾਕਿਸਤਾਨ ਵੀ ਸਟਰੋਂਗ ਐਮਰਜ ਹੁੰਦਾ ਹੈ, ਜੀ ਰਸ਼ੀਆ ਵੀ ਸਟਰੋਂਗ ਐਮਰਜ ਹੁੰਦਾ ਹੈ, ਔਰ ਭਾਰਤ ਜਿਹੜਾ ਹੈ ਇਹ ਖਾਮਖਾ ਆ ਕੇ ਜਿਹੜੀ ਇਹਨਾਂ ਨੇ ਇੱਥੇ ਆ ਕੇ ਆਪਣੀ ਜਿਹੜੀ ਹੈ ਉਹ ਲਾਈ ਸੀ 80 ਸਿੱਟੀ, ਉਹ ਵੀ ਜਿਹੜਾ ਕੰਮ ਪੁੱਠਾ ਪੈ ਜਾਂਦਾ ਹੈ। ਸੋ ਕੁੱਲ ਬਣਾ ਕੇ ਆਉਣ ਵਾਲੇ ਦਿਨਾਂ 'ਚ ਡਿਬੇਟ ਹੋਏਗੀ, ਪਰ ਅਸੀਂ ਟਰੰਪ ਦੇ ਬਹੁਤ ਘੱਟ ਫੈਸਲੇ ਜਿਹੜੇ ਸਾਰੇ ਪੀਰੀਅਡ 'ਚ ਨੇ ਉਹਨਾਂ ਦੀ ਹਮਾਇਤ ਕੀਤੀ ਹੈ। ਪਰ ਅੱਜ ਮੈਂ ਸਮਝਦਾ ਹਾਂ ਵੀ ਟਰੰਪ ਨੇ ਇਸ ਮੁੱਦੇ ਦੇ ਉੱਤੇ ਕਾਫੀ ਬੋਲਡ ਸਟੈਂਡ ਲਿਆ, ਔਰ ਉਹਦਾ ਨਤੀਜਾ ਹੈ ਕਿ ਉਸ ਦਾ ਆਪਣਾ ਡਿਫੈਂਸ ਸੈਕਟਰੀ ਮਿਸਟਰ ਜਿਮ ਮੈਟਿਸ ਜੀ ਉਹ ਵੀ ਰਿਜ਼ਾਈਨ ਕਰ ਗਿਆ, ਔਰ ਪੈਂਟਾਗਨ ਦੇ ਵਿੱਚ ਵੀ ਹੁਣ ਜਿਹੜਾ ਮੁਲਕਾਂ ਨੂੰ ਜਿਹੜੇ ਹੈੱਡਕੁਆਟਰ ਰਨ ਕਰਦੇ ਨੇ, ਕਹਿਣ ਨੂੰ ਤਾਂ ਕਹੀ ਜਾਓ ਜੀ ਪਾਕਿਸਤਾਨ 'ਚ ਫੌਜ ਡਿਸਾਈਡ ਕਰਦੀ ਹੈ ਜੀ ਕੀ ਹੋਣਾ, ਕੀ ਹੋਣਾ, ਅਮਰੀਕਾ 'ਚ ਕੌਣ ਡਿਸਾਈਡ ਕਰਦਾ, ਕਿਉਂਕਿ ਇਸ ਗੱਲ ਨੂੰ ਵੀ ਟਰੰਪ ਨੂੰ ਜਿਹੜਾ ਹੈ ਇਹ ਉਹਨੇ ਆਪਣੇ ਕੈਂਪੇਨ 'ਚ ਕਿਹਾ ਸੀ, ਪਰ 1.5 ਸਾਲ ਲੱਗ ਗਿਆ, ਔਰ ਜਦੋਂ ਉਹਨੇ ਫੈਸਲਾ ਵੀ ਲਿਆ ਤੇ ਉਹਦੇ 'ਚ ਜਿਮ ਮੈਟਿਸ ਨੇ ਪਹਿਲਾਂ ਰਿਜ਼ਾਈਨ ਕੀਤਾ, ਇਹ ਸੈਕਟਰੀ ਆਫ ਡਿਫੈਂਸ ਸੀ, ਦੂਜੇ ਵੀ ਹਿੱਲੇ ਹੋਏ ਨੇ, ਪੈਂਟਾਗਨ 'ਚ ਵੀ ਜਿਹੜੀਆਂ ਨੇ ਆਈਬਰੋ ਉੱਪਰ ਥੱਲੇ ਨੂੰ ਜਾ ਰਹੇ ਨੇ। ਸੋ ਕੁੱਲ ਮਿਲਾ ਕੇ ਕਿਉਂਕਿ ਜਿੱਥੇ ਜਿਹੜਾ ਉਹ ਚੋਪੜੀਆਂ ਮਿਲਦੀਆਂ ਨੇ, ਜਦੋਂ ਫੌਜ ਹੈ, ਫੌਜ ਦੇ ਆਪਣੇ ਕੰਟਰੈਕਟਰ ਨੇ, ਪ੍ਰਮੋਸ਼ਨਾਂ ਨੇ, ਔਰ ਹੋਰ ਦੂਜਾ ਤੀਜਾ, ਕਿਉਂਕਿ ਜਦੋਂ ਇਹ ਅਮਰੀਕਾ ਜਾਂਦਾ ਹੈ, ਗੱਲ ਇਹ ਤਾਂ ਨਹੀਂ ਵੀ ਉੱਥੇ ਫੌਜੀ ਸਾਡੇ ਫੌਜੀਆਂ ਵਾਂਗੂ ਸਾਰਾ ਦਿਨ ਬਰਾਸੋ ਮਾਰਦੇ ਨੇ, ਬੈਲਟ ਚਮਕਾਉਣ ਨੂੰ ਜਾਂ ਜੁੱਤੀਆਂ ਸਾਫ਼ ਕਰਦੇ ਨੇ। ਇਹਨਾਂ ਦੇ ਨਾਲ ਇੱਕ ਵੱਡਾ ਇਨਫਰਾਸਟ੍ਰਕਚਰ ਹੁੰਦਾ, ਔਰ ਜਿਹੜਾ ਖਰਚਾ ਹੈ ਫਿਰ ਪਾਦਾ ਨੇ ਦੂਜੇ ਮੁਲਕਾਂ ਤੇ, ਜਿੱਥੇ ਜਾ ਕੇ ਇਹਨਾਂ ਨੇ ਆਪਣੀਆਂ ਛਾਉਣੀਆਂ ਬਣਾਈਆਂ ਹੁੰਦੀਆਂ, ਉਹ ਇਹਨਾਂ ਦੇ ਖਰਚੇ ਉਹਨਾਂ ਚੀਜ਼ਾਂ ਦੇ ਨਾਲ ਚੱਲਦੇ ਨੇ। ਸੋ ਪੈਂਟਾਗਨ ਇਸ ਦੇ ਹੱਕ 'ਚ ਨਹੀਂ ਸੀ। ਈਵਨ ਜਿਹੜਾ ਸੈਕਟਰੀ ਆਫ ਸਟੇਟ ਜਾਂ ਇਹਨਾਂ ਦਾ ਵਿਦੇਸ਼ ਮੰਤਰਾਲਾ ਹੈ, ਫੋਰਨ ਅਫੇਅਰਸ, ਖਾਰਜਾ, ਉਹਨਾਂ ਦੀ ਵੀ ਕੋਈ ਨਹੀਂ ਸੀ। ਸੋ ਮੈਂ ਇਹ ਸਮਝਦਾ ਹਾਂ ਵੀ ਟਰੰਪ ਨੇ ਆਪਣੇ ਲੋਕਾਂ ਦੇ ਹਿੱਤ ਲਈ ਅਮਰੀਕਾ ਦੀ ਲੌਂਗ ਟਰਮ ਪਾਲਿਸੀ ਜਿਹੜੀ ਹੈ ਇਹੀ ਹੋਣੀ ਚਾਹੀਦੀ ਹੈ ਕਿ ਡੋਂਟ ਇੰਟਰਫੀਅਰ ਇਨ ਅਦਰਸ ਅਫੇਅਰਸ। ਜਾ ਕੇ ਤੁਸੀਂ ਹਰ ਥਾਂ ਤੇ ਜਿਹਨੂੰ ਕਹਿੰਦੇ ਨੇ ਵੀ ਐਵੇਂ ਹਰ ਥਾਂ ਦੇ ਉੱਤੇ ਉਹ ਮਾਮੇ ਨਾ ਬਣੋ, ਜਾ ਕੇ ਮਾਮੇ ਨਹੀਂ ਇਹ ਤਾਂ ਲੰਬੜਦਾਰ ਬਣਦੇ ਨੇ, ਮਾਮਾ ਤਾਂ ਚਲੋ ਹੀਤ ਜਿਹੜਾ ਉਹ ਪਿਆਰ ਨਾਲ ਜਾਂਦਾ। ਸੋ ਅਸੀਂ ਸਮਝਦੇ ਹਾਂ ਕਿ ਅਸੀਂ ਟਰੰਪ ਨੇ ਇੱਕ ਬੋਲਡ ਪਹਿਲੀ ਵਾਰ ਉਹ ਡਿਸੀਜਨ ਲਿਆ ਜਿਹਨੂੰ ਅਸੀਂ ਸਮਝਦੇ ਹਾਂ ਵੀ ਲੌਂਗ ਟਰਮ ਇਹ ਅਮਰੀਕਾ ਦੇ ਹਿੱਤ 'ਚ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਛਾ ਨਵੀਆਂ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਅੱਖਾਂ ਦਾ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਦੇ ਭਾਰਤੀਆਂ, ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ। ਆਪਣੇ ਵੀਰਸ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ YouTube ਤੇ ਜਾ ਕੇ ਟੀਵੀ 84 ਦੇ ਚੈਨਲ ਤੇ ਜੋ ਸਾਡਾ ਪ੍ਰੋਗਰਾਮ ਹੈ ਸੱਚੋ ਸੱਚ ਉਸ ਨੂੰ ਲਾਈਵ ਦੇਖ ਸਕਦੇ ਹੋ। ਔਰ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਹੈ ਉਹ 1.5 ਘੰਟਾ ਕਰ ਦਿੱਤਾ ਗਿਆ ਹੈ। ਇਸ ਦਾ ਸਮਾਂ ਹੈ 7:30 ਤੋਂ ਲੈ ਕੇ 9 ਵਜੇ ਤੱਕ। ਉਸ ਤੋਂ ਬਾਅਦ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਪੰਜਾਬੀ ਖਬਰਾਂ ਹੋਣਗੀਆਂ। ਫਿਰ 9:30 ਤੋਂ ਲੈ ਕੇ 10 ਵਜੇ ਤੱਕ ਜੋ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਨੇ ਅਮਰਵੀਰ ਸਿੰਘ ਜੀ, ਉਹ ਪ੍ਰੋਗਰਾਮ ਹੋਵੇਗਾ। ਤੁਸੀਂ ਇਹਨਾਂ ਤਿੰਨੋਂ ਪ੍ਰੋਗਰਾਮ ਨੂੰ YouTube ਤੇ ਟੀਵੀ 84 ਦੇ ਚੈਨਲ ਤੇ ਲਾਈਵ ਦੇਖ ਸਕਦੇ ਹੋ। ਜੇ ਤੁਸੀਂ ਹੋਰ ਵੀ ਲਾਈਵ ਦੇਖਣਾ ਚਾਹੁੰਦੇ ਹੋ, ਜਿਸ ਤਰ੍ਹਾਂ ਕਿ ਜੋ tv84.tv ਤੇ ਜਿਸ ਤਰ੍ਹਾਂ ਲਾਈਵ ਸਟ੍ਰੀਮ ਹੈਗਾ, ਉੱਥੇ ਤੁਸੀਂ ਇਹ ਪ੍ਰੋਗਰਾਮ ਦੇਖ ਸਕਦੇ ਹੋ। ਸੋ ਇਹ ਵੀ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਤਿੰਨੋਂ ਪ੍ਰੋਗਰਾਮ ਨੂੰ YouTube ਤੇ ਜਾ ਕੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।